पंजाबी रेडियो USA सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਗੁਰਦੀਪ ਸਿੰਘ ਪੈਰਦੀ ਕਲੋਬਸ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮਾਊਂਟ, ਸਰਬਜੀਤ ਸਿੰਘ ਚੋਕਰ ਟਰਲਿਕ, ਜਗਤਾਰ ਸਿੰਘ ਅਨੰਦਪੁਰੀ ਫਰੀਮਾਊਂਟ, ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizza.twist.com। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਕੁਛ ਕੁ ਖਬਰਾਂ 'ਤੇ ਨਜ਼ਰ ਮਾਰਦੇ ਹਾਂ। ਜਲ੍ਹਿਆਂਵਾਲੇ ਬਾਗ ਦਾ ਜਿਹੜਾ ਸਮਾਗਮ ਹੋਣਾ ਸੀ ਉਸ ਨੂੰ ਲਿਆ ਕੇ ਸਿਆਸਤ ਭਖੀ ਤਕਰੀਬਨ ਜਿਹੜਾ ਜੀ ਉਹ ਲੱਗ ਹੀ ਰਿਹਾ ਸੀਗਾ। ਜੋ ਕੁਛ ਪਿਛਲੇ ਸਾਲਾਂ ਤੋਂ ਇਹ ਕਿਹਾ ਜਾਵੇ ਕਿ ਚੱਲ ਰਿਹਾ ਜਾਂ 1 ਸਾਲ ਤੋਂ ਤਾਂ ਖਾਸ ਤੌਰ ਦੇ ਉੱਤੇ ਚੱਲ ਰਿਹਾ ਸੀ, ਕਿਉਂਕਿ ਸ਼ਤਾਬਦੀ ਦੇ ਜਿਹੜੇ ਜੀ ਸਮਾਗਮ ਆਉਣੇ ਆ, ਇਹ ਤਾਂ ਕੋਈ ਇਹ ਨਹੀਂ ਸੀਗਾ ਵੀ ਇਹ ਕੋਈ ਰਾਤੋਂ ਰਾਤ ਜਿਹੜੇ ਜੀ ਉਹ ਆ ਗਏ। ਇਹ ਤਾਂ ਬਕਾਇਦਾ ਤੌਰ ਦੇ ਉੱਤੇ ਸਾਲ ਤੋਂ ਰੌਲਾ ਜਿਹੜਾ ਜੀ ਉਹ ਪਾਇਆ ਜਾ ਰਿਹਾ ਸੀਗਾ, ਪਰ ਇਹਦੇ ਵੱਲ ਕੋਈ ਧਿਆਨ ਜਿਹੜਾ ਜੀ ਉਹ ਕੇਂਦਰ ਦੀ ਸਰਕਾਰ ਨੇ ਨਹੀਂ ਦਿੱਤਾ। ਕੇਂਦਰ ਦੀ ਜ਼ਿੰਮੇਵਾਰੀ ਇਸ ਕਰਕੇ ਬਣਦੀ ਹੈ ਕਿ ਜਿਹੜਾ ਇਹ ਜਲ੍ਹਿਆਂਵਾਲੇ ਬਾਗ ਦਾ ਟਰੱਸਟ ਬਣਿਆ ਹੋਇਆ, ਉਹਦੇ ਟਰੱਸਟ ਦਾ ਮੁਖੀ ਪ੍ਰਧਾਨ ਮੰਤਰੀ ਹੁੰਦਾ। ਉਸ ਤੋਂ ਬਿਨਾਂ ਕੋਈ ਚੇਂਜ, ਕੋਈ ਇੱਟ ਵੀ ਜਿਹੜੀ ਆ ਉਹ ਨਹੀਂ ਲਾਈ ਜਾ ਸਕਦੀ। ਉਹਦੇ ਉਸ ਜਗ੍ਹਾ ਦੇ ਉੱਤੇ ਨਹੀਂ ਕੀਤਾ ਗਿਆ ਜੀ ਕੁਛ ਵੀ ਜਿਹੜਾ ਸੀਗਾ। ਕੋਈ ਮੀਟਿੰਗਾਂ ਵਗੈਰਾ ਜਿਹੜੀਆਂ ਟਰੱਸਟ ਦੀਆਂ ਨਹੀਂ ਕੀਤੀਆਂ ਗਈਆਂ। ਪੰਜਾਬ ਦੀ ਸਰਕਾਰ ਨੇ ਕਿੰਨੇ ਕੁ ਪੈਸੇ ਲਾਉਣੇ ਸੀ, ਚਲੋ ਉਹ ਬਾਅਦ ਵਾਲੀਆਂ ਗੱਲਾਂ ਨੇ, ਪਰ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਅਸੀਂ ਪੈਸੇ ਲਾਉਣ ਨੂੰ ਤਿਆਰ ਹੈ, ਸਾਨੂੰ ਪਰਮਿਸ਼ਨ ਹੀ ਦੇ ਦਿਓ। ਉਹਨਾਂ ਨੂੰ ਉਹ ਪਰਮਿਸ਼ਨ ਵੀ ਜਿਹੜੀ ਸੀ ਉਹ ਨਹੀਂ ਦਿੱਤੀ ਗਈ। ਤੇ ਫਿਰ ਇਹ ਸਮਾਗਮ ਜਿਹੜੇ ਵੀ ਉਹ ਆਣ ਖੜੇ ਹੋਏ ਤੇ ਜਿਹੜਾ ਇੱਥੇ ਸੀਗੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਹੋਰੀ ਆਏ ਔਰ ਉਹਨਾਂ ਦੇ ਨਾਲ ਮੁੱਖ ਮੰਤਰੀ ਵੀ ਉੱਥੇ ਜਿਹੜਾ ਗਏ। ਜਿਹੜੇ ਦੂਜੇ ਸਮਾਗਮ ਸੀਗੇ ਜੀ ਉਹ ਸ਼ਾਮ ਨੂੰ ਕੀਤੇ ਗਏ ਉਪ ਰਾਸ਼ਟਰਪਤੀ ਹੋਰਾਂ ਦੇ, ਉੱਥੇ ਮੁੱਖ ਮੰਤਰੀ ਨਹੀਂ ਗਏ। ਇਹਨੂੰ ਲੈ ਕੇ ਪ੍ਰਧਾਨ ਮੰਤਰੀ ਹੋਰਾਂ ਨੇ ਜਿਹੜਾ ਸੀਗਾ ਉਹ ਮੁੱਖ ਮੰਤਰੀ ਤੇ ਅਟੈਕ ਕਰ ਦਿੱਤਾ ਜੀ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਕਹਿੰਦੇ ਮੈਂ ਤਾਂ ਪੁਰਾਣਾ ਜਾਣਦਾ, ਉਹ ਬੰਦੇ ਠੀਕ ਨੇ, ਪਰ ਉਹ ਲੱਗੇ ਰਹੇ ਇੱਕ ਪਰਿਵਾਰ ਦੀ ਚਾਪਲੂਸੀ ਜਿਹੜੀ ਸੀ ਉਹ ਕਰਦੇ ਆ, ਜਿਹਦੇ ਕਰਕੇ ਉਹਨਾਂ ਨੇ ਸਮਾਗਮ ਦੇ ਵਿੱਚ ਜਾਣਾ ਚਾਹੀਦਾ ਸੀ, ਨਹੀਂ ਗਏ। ਮੁੱਖ ਮੰਤਰੀ ਹੋਰਾਂ ਨੇ ਜਿਹੜਾ ਜੀ ਅੱਗੋਂ ਇਹ ਗੱਲ ਕਹਿਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਘਟੀਆ ਰਾਜਨੀਤੀ ਕਰ ਰਹੇ ਆ। ਉਹਨਾਂ ਨੇ ਇਹ ਗੱਲ ਜਿਹੜੀ ਦੀ ਆਖੀ ਕਿ ਕੇਂਦਰ ਦੀ ਸਰਕਾਰ ਨੇ ਰਾਜ ਸਰਕਾਰ ਦੀਆਂ ਪਹਿਲ ਕਦਮੀਆਂ ਤੇ ਸਮਾਗਮਾਂ ਦੇ ਵਿੱਚ ਸਾਥ ਦੇਣ ਦੀ ਜਗ੍ਹਾ ਦੇ ਉੱਤੇ ਜਾਣ ਬੁੱਝ ਕੇ ਬਰਾਬਰ ਦਾ ਪ੍ਰੋਗਰਾਮ ਰੱਖ ਲਿਆ ਔਰ ਇਹਦੇ ਉੱਤੇ ਜਿਹੜੀ ਹੈ ਜੀ ਉਹ ਸਿਆਸਤ ਭਰਵੀਂ ਦੋਨਾਂ ਸਾਈਡਾਂ ਤੋਂ ਜਿਹੜੀ ਉਹ ਹੋ ਰਹੀ ਹੈ। ਔਰ ਇਹਦੇ ਵਿੱਚ ਬਿਨਾਂ ਕਿਸੇ ਸ਼ੱਕ ਦੇ ਜਿਹੜੀ ਚੀਜ਼ ਰੁਲ ਗਈ ਜਾਂ ਪੂਰੇ ਸਾਲ ਦੇ ਦੌਰਾਨ ਵੀ, ਜਿਵੇਂ ਇਹ ਕਹਿੰਦੇ ਆ ਕਿ ਸਮਾਗਮ ਚੱਲਣੇ, ਉਹਦੇ ਦੌਰਾਨ ਵੀ ਜਿਹੜੀ ਰੁਲੀ ਰਹਿਣੀ ਆ ਉਹ ਇਹ ਆ ਕਿ ਇਹਨਾਂ ਸ਼ਹੀਦਾਂ ਦੀ ਇਹ ਯਾਦਗਾਰ, ਉੱਥੇ ਸ਼ਹੀਦ ਹੋਏ ਲੋਕਾਂ ਦੀ ਅੱਜ ਤੱਕ ਲਿਸਟ ਨਾ ਬਣਨੀ, ਉਹਨਾਂ ਦੇ ਨਾਮ ਜਿਹੜੇ ਆ ਉਹ ਸਾਹਮਣੇ ਨਾ ਆਉਣੇ, ਤੇ ਸਭ ਤੋਂ ਵੱਡਾ ਉਹਨਾਂ ਨੂੰ ਸ਼ਹੀਦ ਦਾ ਦਰਜਾ ਹੀ ਜਿਹੜਾ ਜੀ ਉਹ ਨਾ ਦੇਣਾ। ਇਹ ਚੀਜ਼ਾਂ ਜਿਹੜੀਆਂ ਜੀ ਉਹ ਰੁਲ ਕੇ ਰਹਿ ਗਈਆਂ ਔਰ ਉਹਦੇ ਵਿੱਚੋਂ ਨਿਕਲਿਆ ਕਿ ਸਿਰਫ ਤੇ ਸਿਰਫ ਜਿਹੜੀ ਹੈ ਜੀ ਉਹ ਸਿਆਸਤ, ਹੋਰ ਜਿਹੜਾ ਜੀ ਕੁਛ ਵੀ ਨਹੀਂ। ਇੱਕ ਦੂਜੇ ਦੇ ਉੱਤੇ ਜਿੰਨੇ ਵੀ ਜਿਹੜੇ ਜੀ ਉਹ ਇਲਜ਼ਾਮ ਲਗਾ ਰਹੇ ਨੇ, ਚਾਹੇ ਉਹ ਪ੍ਰਧਾਨ ਮੰਤਰੀ ਹੋਰਾਂ ਦੇ ਵੱਲੋਂ ਲਾਏ ਗਏ ਆ, ਚਾਹੇ ਉਹਦਾ ਜਵਾਬ ਜਿਹੜਾ ਉਹ ਮੁੱਖ ਮੰਤਰੀ ਹੋਰੀ ਦੇ ਰਹੇ ਆ, ਇਹਦੇ ਵਿੱਚ ਇਹਦੇ ਨਾਲ ਖਾਸ ਤੌਰ ਦੇ ਉੱਤੇ ਕੀ ਫਾਇਦਾ ਜਿਹੜਾ ਵੀ ਹੋਊਗਾ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਬਜ਼ੁਰਗ ਜਿਹੜੇ ਸੀਗੇ ਜੀ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਅੱਜ ਤੱਕ ਉਹ ਇਹੀ ਕਹਿ ਰਹੇ ਆ ਵੀ ਚਲੋ ਹੋਰ ਨਹੀਂ ਤਾਂ ਉਹਦੀ ਇੱਕ ਲਿਸਟ ਹੀ ਜਾਰੀ ਕਰ ਦਿਓ, ਇਹ ਤਾਂ ਬਣਾ ਲਓ ਕਿ ਕੌਣ ਕੌਣ ਲੋਕ ਉੱਥੇ ਸ਼ਹੀਦ ਹੋਏ ਸੀ। ਉਹਦੇ ਉੱਤੇ ਵੀ ਕੰਮ ਜਿਹੜਾ ਜੀ ਉਹ ਨਹੀਂ ਹੋ ਸਕਿਆ। ਹਾਂ, ਇਹਨਾਂ ਜ਼ਰੂਰ ਹੈ ਸਿਆਸਤ ਜਿਹੜੀ ਹੈ ਜੀ ਉਹ ਭਰਵੀਂ ਹੋ ਰਹੀ ਹੈ, ਕਿਉਂਕਿ ਇਲੈਕਸ਼ਨਾਂ ਨੇ ਤੇ ਇਲੈਕਸ਼ਨਾਂ ਦੇ ਵਿੱਚ ਰਾਸ਼ਟਰਵਾਦ ਜਿਹੜਾ ਜੀ ਉਹ ਜਾਗਿਆ ਹੋਇਆ, ਜਿਹੜਾ ਕਿ ਟੈਂਪਰੇਰੀ ਤੌਰ ਦੇ ਉੱਤੇ ਅਕਸਰ ਜਾਗਦਾ ਹੁੰਦਾ ਜੀ ਰਾਜਨੀਤੀ। ਜੀ ਜੀ ਬਿਲਕੁਲ। ਦੇਖ ਲਓ ਕਿੰਨੇ ਸਾਲ ਹੋ ਗਏ ਹਜੇ ਤੱਕ ਲਿਸਟ ਤਿਆਰ ਨਹੀਂ ਹੋਈ। ਤੇ ਅੱਗੇ ਬਾਈਬਲ ਕਾਂਡ ਦੀ ਗੱਲ ਕਰੀਏ, ਜਿਹੜੇ ਪੁਲਿਸ ਵਾਲੇ ਆ ਉਹਨਾਂ ਦੀ ਚਾਰਜ ਸ਼ੀਟ ਤਿਆਰ। ਬਿਲਕੁਲ ਜੀ, ਇਹ ਜਿਹੜੀ SIT ਆ ਉਹਦੀ 8 ਮਹੀਨਿਆਂ ਦੀ ਲੰਮੀ ਪੜਤਾਲ ਤੋਂ ਬਾਅਦ 5 ਪੁਲਿਸ ਅਧਿਕਾਰੀਆਂ ਦੇ ਖਿਲਾਫ ਜਿਹੜੀ ਚਾਰਜ ਸ਼ੀਟ ਆ ਉਹ ਤਿਆਰ ਹੋ ਗਈ ਆ ਔਰ ਇਹ ਚਾਰਜ ਸ਼ੀਟ ਨੂੰ ਜਿਹੜੇ ਫਾਈਨਲ ਟੱਚ ਆ ਉਹ ਦੇਣ ਦੇ ਵਾਸਤੇ ਸਰਕਾਰੀ ਵਕੀਲਾਂ ਨੂੰ ਇਹਨੂੰ ਪਾਸ ਕਰਨ ਦੇ ਵਾਸਤੇ ਕਿਹਾ ਗਿਆ।
ਸਰਕਾਰੀ ਵਕੀਲ ਇਸ ਦੋਸ਼ ਪੱਤਰ ਦੇ ਉੱਤੇ ਕੋਈ ਇਤਰਾਜ਼ ਨਹੀਂ ਲਾਉਂਦੇ ਤਾਂ ਇਹ ਜਿਹੜੀ ਚਾਰਜ ਸ਼ੀਟ ਹੈ ਜੀ ਫਰੀਦਕੋਟ ਦੇ ਇਲਾਕਾ ਮੈਜਿਸਟਰੇਟ ਦੀ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤੀ ਜਾਊਗੀ ਛੇਤੀ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਪੰਜਾਬ ਸਰਕਾਰ ਨੇ ਹੋਰ ਤੱਥ ਲੱਭਣ ਲਈ SIT ਦਾ ਗਠਨ ਜਿਹੜਾ ਉਹ ਕੀਤਾ ਸੀਗਾ ਔਰ SIT ਨੇ ਅਕਤੂਬਰ 18 ਦੇ ਵਿੱਚ ਆਪਣਾ ਕੰਮ ਸ਼ੁਰੂ ਕੀਤਾ ਸੀ। 6 ਮਹੀਨਿਆਂ ਦੇ ਅਰਸੇ ਦੇ ਦੌਰਾਨ ਜਿਹੜੀ ਜਾਂਚ ਟੀਮ ਸੀਗੀ ਉਹਨੇ ਪੜਤਾਲ ਮੁਕੰਮਲ ਹੋਣ ਦਾ ਦਾਅਵਾ ਕੀਤਾ। ਇਹਦੇ ਵਿੱਚ ਬਹਿਬਲ ਗੋਲੀਕਾਂਡ ਦੇ ਵਿੱਚ ਕਤਲ ਕੀਤੇ ਗਏ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੇ ਮਾਮਲੇ ਦੇ ਵਿੱਚ ਬਾਜਾਖਾਨਾ ਥਾਣੇ ਦੇ ਵਿੱਚ ਦਰਜ ਹੋਈ FIR ਜਿਹੜੀ ਆ ਉਹਦੇ ਵਿੱਚ ਅਸਲਾ ਐਕਟ ਦੇ ਵਿੱਚ ਪੰਜਾਬ ਦੇ IG ਧਰਮਰਾਜ ਸਿੰਘ ਉਮਰਾਨੰਗਲ, ਸਾਬਕਾ SSP ਚਰਨਜੀਤ ਸ਼ਰਮਾ, SP ਬਿਕਰਮਜੀਤ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ, ਬਾਜਾਖਾਨਾ ਦੇ ਸਾਬਕਾ SHO ਅਮਰਜੀਤ ਸਿੰਘ ਕਲਾਰ ਨੂੰ ਦੋਸ਼ੀ ਵਜੋਂ ਨਾਮਜ਼ਦ ਜਿਹੜਾ ਉਹ ਕੀਤਾ ਗਿਆ। ਇਹਦੇ ਵਿੱਚ 160 ਦੇ ਕਰੀਬ ਗਵਾਹਾਂ ਦੀ ਲੰਮੀ ਚੌੜੀ ਸੂਚੀ ਆ। ਅੱਧੀ ਦਰਜਨ ਸਰਕਾਰੀ ਵਹੀਕਲ ਜਿਹੜੇ ਨੇ ਉਹਨਾਂ ਨੂੰ ਸਬੂਤ ਦੇ ਵਜੋਂ ਕਬਜ਼ੇ ਦੇ ਵਿੱਚ ਲਿਆ ਗਿਆ। ਸਰਕਾਰੀ ਹਥਿਆਰ ਤੇ ਕਾਰਤੂਸਾਂ ਨੂੰ ਵੀ ਅਦਾਲਤ ਦੇ ਵਿੱਚ ਸਬੂਤ ਵਜੋਂ ਪੇਸ਼ ਕੀਤਾ ਜਾਊਗਾ। ਜਿਹੜੀ SIT ਆ ਉਹ ਚਲਾਨ ਪੇਸ਼ ਕਰਨ ਤੋਂ ਪਹਿਲਾਂ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਤੋਂ ਪੁੱਛ ਪੜਤਾਲ ਕਰਨਾ ਚਾਹੁੰਦੀ ਸੀਗੀ, ਪਰ ਹਰਿਆਣਾ ਸਰਕਾਰ ਦੇ ਵੱਲੋਂ ਇਹ ਜਿਸ ਤਰੀਕੇ ਦੇ ਨਾਲ ਜਾਂਚ ਜਿਹੜੀ ਦੀ ਉਹ ਟਾਲ ਦਿੱਤੀ ਗਈ, ਨਹੀਂ ਜਾਣ ਦਿੱਤਾ ਗਿਆ ਔਰ ਉਹ ਇਹ ਕਿਹਾ ਗਿਆ ਜੀ ਕਿ ਹੋ ਸਕਦਾ ਉਸ ਤੋਂ ਬਿਨਾਂ ਹੁਣ ਜਿਹੜਾ ਜੀ ਇਹ ਚਾਰਜ ਸ਼ੀਟ ਪੇਸ਼ ਕਰ ਦੇਵੇ ਜਾਂ ਇਹ ਵੀ ਜਿਹੜਾ ਦੀ ਇਹ ਕਿਹਾ ਜਾ ਰਿਹਾ ਕਿ ਜਿਹੜੇ SIT ਆ ਉਹ ਅਦਾਲਤ ਦੇ ਵਿੱਚ ਪੇਸ਼ ਹੋਣ ਤੋਂ ਪੇਸ਼ ਹੋ ਕੇ ਜਿਹੜਾ ਇਹਦਾ ਚਲਾਨ ਹੈ ਜੀ ਉਹ ਪੇਸ਼ ਕਰ ਸਕਦੀ ਹੈ ਔਰ ਜਿਵੇਂ ਜਾਂ ਉਹਦੇ ਲਈ ਸਮਾਂ ਜਿਹੜਾ ਜੀ ਉਹ ਮੰਗ ਸਕਦੀ ਹੈ। ਵੈਸੇ 27 ਅਪ੍ਰੈਲ ਤੱਕ ਉਸ ਤੋਂ ਪਹਿਲਾਂ ਜਿਹੜਾ ਇਹਦੇ ਅਦਾਲਤ ਵਿੱਚ ਇਹ ਚਲਾਨ ਪੇਸ਼ ਕਰਨਾ ਜਿਹੜਾ ਉਹ ਜ਼ਰੂਰੀ ਹੈ ਔਰ ਇਹ ਸਮਝਿਆ ਜਾ ਰਿਹਾ ਸੀਗਾ ਕਿ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੇ ਜਾਂਚ ਤੋਂ ਪਾਸੇ ਹਟਣ ਦੇ ਨਾਲ ਇਹ ਚਲਾਨ ਪੇਸ਼ ਕਰਨ ਦੇ ਵਿੱਚ ਦੇਰੀ ਜਿਹੜੀ ਹੈ ਜੀ ਉਹ ਹੋ ਸਕਦੀ ਹੈ। ਪਰ ਹੁਣ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਕਿ ਚਾਰਜ ਸ਼ੀਟ ਜਿਹੜੀ ਹੈ ਜੀ ਉਹ ਤਿਆਰ ਹੈ, ਇਸੇ ਲਈ SIT ਜਿਹੜੀ ਹੈ ਜੀ ਉਹ ਤੇਜ਼ ਕੰਮ ਕਰ ਰਹੀ ਸੀ ਔਰ ਜਿਵੇਂ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੂੰ ਬਦਲਵਾਇਆ ਗਿਆ ਅਕਾਲੀ ਦਲ ਦੇ ਵੱਲੋਂ ਉਹ ਵੀ ਇਹ ਜਾਣਦੇ ਸੀਗੇ ਕਿ 27 ਅਪ੍ਰੈਲ ਤੋਂ ਪਹਿਲਾਂ ਇਹ ਚਲਾਨ ਜਿਹੜਾ ਉਹ ਪੇਸ਼ ਹੋ ਜਾਣਾ। ਚਲਾਨ ਦੇ ਵਿੱਚ ਜਿਹੜਾ ਜੀ ਉਹ ਕਿਹਦਾ ਨਾਮ ਆ ਸਕਦਾ ਹੈ ਇਹ ਕੁਛ ਨਹੀਂ ਪਤਾ, ਜਿਹਦੇ ਕਰਕੇ ਅਕਾਲੀ ਦਲ ਨੇ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੇ ਉੱਤੇ ਨਿਸ਼ਾਨਾ ਖਾਸ ਤੌਰ ਦੇ ਉੱਤੇ ਜਿਹੜਾ ਉਹ ਲਾਇਆ ਤੇ ਉਹਨੂੰ ਬਦਲਵਾਤਾ, ਜਿਹਦੇ ਨਾਲ ਇਹ ਜਾਂਚ ਲੀਹੋ ਤਾਂ ਜਿਹੜੀ ਆ ਉਹ ਲੱਥੀ ਹੈ। ਤਾਂ ਜਿਹੜਾ ਚਲਾਨ ਹੈ ਉਹਦੇ ਵਿੱਚ ਬਾਅਦ ਦੇ ਵਿੱਚ ਵੀ ਜਿਹੜਾ ਜੀ ਉਹ ਕੁਝ ਚੇਂਜਸ ਜਿਹੜੀਆਂ ਨੇ ਉਹ ਕੀਤੀਆਂ ਜਾ ਸਕਦੀਆਂ ਨੇ, ਕੁਝ ਜਿਹੜੀਆਂ ਬਾਅਦ ਦੇ ਵਿੱਚ ਜਿਹੜਾ ਜੀ ਉਹ ਪੇਸ਼ ਕੀਤਾ ਜਾ ਸਕਦਾ। ਪਰ ਜਿਸ ਤਰੀਕੇ ਦੇ ਨਾਲ ਤੁਸੀਂ ਇਹ ਕਹਿ ਲਓ ਕਿ ਇਸ ਜਾਂਚ ਨੂੰ ਲੀਹੋਂ ਲਾਇਆ ਗਿਆ ਜਾਂ ਗੁਰਮੀਤ ਰਾਮ ਨੂੰ ਦੇਖਿਆ ਜਾਵੇ ਤਾਂ ਉਹ ਸਭ ਤੋਂ ਅਹਿਮ ਕੜੀ ਆ ਇਸ ਸਾਰੇ ਮਾਮਲੇ ਦੀ। ਜੇ ਉਹਦੇ ਤੋਂ ਪੁੱਛਗਿੱਛ ਜਿਹੜੀ ਇਹਦੇ ਵਿੱਚ ਸ਼ਾਮਲ ਨਹੀਂ ਹੁੰਦੀ ਤੇ ਕਿਹਾ ਜਾ ਸਕਦਾ ਜੀ ਕਿ ਇਹ ਚਲਾਨ ਅਧੂਰਾ ਰਹੂਗਾ ਔਰ ਉਹਨਾਂ ਸੋਲਿਡ ਜਿਹੜਾ ਜੀ ਉਹ ਨਹੀਂ ਬਣ ਸਕੂਗਾ ਜਿੰਨਾ ਇਹ ਸੋਲਿਡ ਚਾਹੀਦਾ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ, ਇੱਕ ਕਾਰ ਡਿੱਗੀ ਸੀਗੀ ਨਹਿਰ ਦੇ ਵਿੱਚ ਫਾਜ਼ਿਲਕਾ ਦੇ ਲਾਗੇ, ਉਹਦਾ ਕੀ ਮਾਜਰਾ ਹੈ? ਇਹ ਹੈ ਜੀ ਕਿ ਜਿਹੜੇ ਸੜਕ ਹਾਦਸੇ ਨੇ ਉਹ ਤਾਂ ਪਤਾ ਹੀ ਹੈ ਜੀ ਕਿਵੇਂ ਇੱਥੇ ਕਿੰਨੇ ਜਿਹੜੇ ਆ ਉਹ ਵਾਪਰਦੇ ਆ, ਉਹਦੇ ਕਈ ਕਾਰਨ ਜਿਹੜੇ ਵੀ ਹੁੰਦੇ ਆ, ਪਰ ਇਹਦਾ ਹੈ ਕਿ ਬਹੁਤ ਕੁਝ ਦਰਦਨਾਕ ਜਿਹੜੇ ਉਹ ਹਾਦਸੇ ਹੁੰਦੇ ਆ। ਇਹ ਫਾਜ਼ਿਲਕਾ ਮਲੋਟ ਸੜਕ ਦੇ ਉੱਤੇ ਹਾਦਸਾ ਜਿਹੜਾ ਉਹ ਵਾਪਰਿਆ। ਮਿਹਨਤਕਸ਼ ਸੀਗੇ ਜੀ ਇਹ, ਵੈਸੇ ਤਾਂ 4 ਜਣੇ ਜਿਹੜੇ ਮੁਕਤਸਰ ਸਾਹਿਬ ਦੇ ਵਸਨੀਕ ਸੀਗੇ ਪਿੰਡ ਮਿੱਡਾ ਦੇ ਜਿਹੜੇ ਜੀ, ਇਹ ਚਾਰੇ ਕੰਬਾਈਨ ਦੇ ਉੱਤੇ ਕੰਮ ਕਰਦੇ ਸੀਗੇ। ਮੱਧ ਪ੍ਰਦੇਸ਼ ਦੇ ਵਿੱਚ ਕਣਕ ਵੱਢਣ ਇਹ ਗਏ ਹੋਏ ਸੀਗੇ ਤੇ ਉੱਥੋਂ ਜਿਹੜਾ ਜੀ ਇਹ ਵਾਪਸ ਚੱਲ ਪਏ ਜਿਹੜਾ ਕੰਮ ਨਿਬੇੜ ਕੇ। ਜਿਹੜੇ ਘਰ ਦੇ ਸੀਗੇ ਉਹ ਇਹ ਸੋਚਦੇ ਰਹੇ ਕਿ ਉਹ ਚਾਰੇ ਜਿਹੜੇ ਆ ਗਏ ਹੋਏ ਆ ਜੇ ਉੱਧਰੋਂ ਮੱਧ ਪ੍ਰਦੇਸ਼ ਤੋਂ ਵਾਪਸ ਜਿਹੜਾ ਉਹ ਨਹੀਂ ਆਏ। ਜਦੋਂ 2-3 ਦਿਨ ਇਹਨਾਂ ਦੀ ਕੋਈ ਉੱਗ ਸੁੱਗ ਜਿਹੜੀ ਉਹ ਨਾ ਮਿਲੀ ਤਾਂ ਇਹਨਾਂ ਨੇ ਜਿਹੜਾ ਕੰਬਾਈਨ ਮਾਲਕ ਆ ਜਿਹਦੇ ਨਾਲ ਕੰਮ ਕਰਦੇ ਸੀ ਉਹਨੂੰ ਫੋਨ ਕੀਤਾ। ਉਹਦੇ ਤੋਂ ਪਤਾ ਲੱਗਿਆ ਕਿ ਇਹ ਤਾਂ 3 ਦਿਨ ਪਹਿਲਾਂ ਜਿਹੜੇ ਦੀ ਉਹ ਚਲੇ ਗਏ ਹੋਏ ਆ ਇੱਥੋਂ ਔਰ ਫਿਰ ਇਹਨਾਂ ਦੀ ਭਾਲ ਜਿਹੜੀ ਸੀ ਉਹ ਕਰਨੀ ਸ਼ੁਰੂ ਕੀਤੀ ਘਰਦਿਆਂ ਨੇ ਔਰ ਨਹਿਰ ਦੇ ਕੰਢੇ ਦੇ ਉੱਤੇ ਕਾਰ ਦੇ ਬੰਪਰ ਦੇ ਕੁਝ ਟੁਕੜੇ ਜਿਹੜੇ ਉਹ ਮਿਲੇ। ਇਤੋਂ ਇੱਕ ਤਾਂ ਇਹਦੇ ਤੇਜ਼ ਰਫ਼ਤਾਰ ਹੋਣ ਦੀ ਜਿਹੜੀ ਦੀ ਉਹ ਗੱਲ ਸਾਹਮਣੇ ਆ ਸਕਦੀ ਹੈ ਕਿ ਉਹ ਟਕਰਾਈ ਹੈ ਜਿਹੜੀ ਉਹਦੇ ਫੈਂਸ ਦੇ ਨਾਲ ਤੇ ਫਿਰ ਇਹ ਨਹਿਰ ਦੇ ਵਿੱਚ ਡਿੱਗੀ ਹੈ ਕਾਰ। ਉੱਥੋਂ ਸ਼ੱਕ ਪਿਆ। ਜਦੋਂ ਜਿਹੜਾ ਸੀਗਾ ਦੀ ਭਾਲ ਕੀਤੀ ਗਈ ਤਾਂ ਇਹ ਕਾਰ ਜਿਹੜੀ ਸੀ ਉਹ ਨਹਿਰ ਦੇ ਵਿੱਚੋਂ ਮਿਲ ਗਈ ਔਰ ਇਹਦੇ ਵਿੱਚ ਜਿਹੜੇ ਨੌਜਵਾਨ ਸੀਗੇ, ਇੱਕ 21 ਸਾਲਾਂ ਦਾ, ਇੱਕ 19 ਸਾਲਾਂ ਦਾ, ਇੱਕ 20 ਸਾਲਾਂ ਦਾ, ਇੱਕ ਹੋਰ 21 ਸਾਲਾਂ ਦਾ, ਇਹਨਾਂ ਦੀਆਂ ਲਾਸ਼ਾਂ ਜਿਹੜੀਆਂ ਉਹ ਕਾਰ ਦੇ ਵਿੱਚੋਂ ਹੀ ਮਿਲੀਆਂ।
ਇਹਦੇ ਵਿੱਚੋਂ ਇੱਕ ਦਾ ਤਾਂ ਕੁਝ ਦਿਨਾਂ ਤੋਂ ਬਾਅਦ ਜਿਹੜਾ ਉਹ ਵਿਆਹ ਸੀਗਾ ਜੀ, ਔਰ ਇਹਨੇ ਇਸ ਪੂਰੇ ਏਰੀਏ ਦੇ ਵਿੱਚ ਜਿਹੜੀ ਹੈ ਜੀ ਉਹ ਇੱਕ ਸੋਗ ਦੀ ਲਹਿਰ ਜਿਹੜੀ ਉਹ ਪੈਦਾ ਕੀਤੀ, ਕਿਉਂਕਿ 4 ਘਰਾਂ ਦੇ ਨੌਜਵਾਨ ਜਿਹੜੇ ਪੁੱਤ ਜੇ ਏਦਾਂ ਚਲੇ ਜਾਣੇ ਉਹਦੇ ਨਾਲ ਜਿਹੜਾ ਜੀ ਇੱਕ ਸੋਗ ਦੀ ਲਹਿਰ ਇੱਥੇ ਹੋ ਗਈ ਜੀ। ਔਰ ਜਿਹੜੇ ਸੜਕ ਹਾਦਸੇ ਨੇ ਜਾਂ ਨਹਿਰਾਂ ਦੇ ਵਿੱਚ ਜਿਹੜਾ ਜੀ ਉਹ ਡਿੱਗਦਾ, ਇੱਥੇ ਪਟਿਆਲੇ ਦੇ ਨੇੜੇ ਭਾਖੜਾ ਜਿਹੜੀ ਉਹ ਪੈਂਦੀ ਆ, ਉੱਥੇ ਪੱਕੇ ਹੀ ਗੋਤਾਖੋਰ ਜਿਹੜੇ ਆ ਨਾ ਜੀ ਉਹ ਬੈਠੇ ਆ। ਉਹ ਇਸ ਕਰਕੇ ਬੈਠੇ ਆ ਕਿ ਉੱਥੇ ਡਿੱਗੀ ਜਾਂਦੇ ਨੇ ਜੀ ਵਹੀਕਲ, ਜਾਂ ਤਾਂ ਜਿਹੜੀਆਂ ਉਹ ਛਾਲਾਂ ਮਾਰਦੇ ਨੇ ਜਿਹੜੇ ਸੁਸਾਈਡ ਕਰਨ ਵਾਲੇ ਆ, ਉਹ ਰੋਜ਼ ਦਾ ਇਹ ਵਰਤਾਰਾ ਹੈ। ਔਰ ਰੋਜ਼ ਵਹੀਕਲ ਜਿਹੜੇ ਆ ਜੀ ਉੱਥੇ ਡਿੱਗਦੇ ਆ। ਲੋਕ ਜਿਹੜੇ ਆ ਉਹ ਨਹਿਰਾਂ ਦੇ ਵਿੱਚ ਪਾਉਣ ਜਾਂਦੇ ਜਿਹੜਾ ਸਮਾਨ ਸਮੂਨ ਦੇ ਆ, ਉਹ ਵੀ ਅਕਸਰ ਜਿਹੜਾ ਜੀ ਉੱਥੇ ਡਿੱਗਦੇ ਆ। ਔਰ ਲੋਕ ਡਰਦੇ ਨਹੀਂ ਗੇ ਜੀ, ਜੇ ਕਿਤੇ ਉਸ ਪਾਸੇ ਵੱਲ ਨੂੰ ਜਾਓ ਤਾਂ ਵਹੀਕਲ ਜਿਹੜੇ ਆ ਜੀ ਜਿਹੜੀ ਕੱਚੀ ਜਗ੍ਹਾ ਹੁੰਦੀ ਉਹਦੇ ਉੱਤੇ ਖੜੇ ਕਰਕੇ ਜਾਂ ਦਾਰੂ ਦੂਰੂ ਪੀਂਦੇ ਜਿਹੜੇ ਜੀ ਉਹ ਨਜ਼ਰ ਆਉਂਦੇ ਆ। ਇਸ ਗੱਲ ਦੀ ਜਿਹੜੀ ਪਰਵਾਹ ਕੀਤੇ ਤੋਂ ਬਿਨਾਂ ਤੇ ਜੇ ਉਹ ਕੱਚੀ ਜਗ੍ਹਾ ਖੁਰਦੀ ਆ ਉਹਦੇ ਵਿੱਚ ਉਹ ਡਿੱਗ ਕੇ ਆਪਣੀ ਮੌਤ ਵੀ ਜਿਹੜੀ ਉਹ ਸਹੇੜ ਸਕਦੇ ਆ। ਲੋਕੀ ਵੀ ਜਿਹੜੇ ਆ ਨਾ ਜੀ ਉਹ ਬਿਲਕੁਲ ਕੇਅਰ ਨਹੀਂ ਕਰਦੇ। ਰੋਜ਼ ਕਿੰਨੇ ਹਾਦਸੇ ਜਿਹੜੇ ਜੀ ਉਹ ਵਾਪਰਦੇ ਆ। ਕਿਸੇ ਜਗ੍ਹਾ ਦੇ ਉੱਤੇ ਕੋਈ ਹਾਦਸਾ ਵਾਪਰਿਆ ਹੋਇਆ, ਉਹਨੂੰ ਲੋਕ ਖੜਾਉਂਦੇ ਆ 2-4 ਮਿੰਟ ਦੇ ਵਾਸਤੇ, ਤੇ ਅਗਲੇ 5-7 ਮਿੰਟਾਂ ਦੇ ਵਿੱਚ ਉਹਨਾਂ ਨੂੰ ਭੁੱਲ ਜਾਂਦਾ ਕਿ ਉਹ ਹੁਣੇ ਇੱਕ ਹਾਦਸਾ ਜਿਹੜਾ ਜੀ ਉਹ ਵੇਖ ਕੇ ਆਏ ਆ। ਉਹ ਉਸੇ ਤੇਜ਼ੀ ਦੇ ਨਾਲ ਫਿਰ ਗੱਡੀ ਨੂੰ ਭਜਾਉਣਾ ਸ਼ੁਰੂ ਕਰ ਦਿੰਦੇ। ਜੀ ਜੀ, ਕੋਈ ਪਰਵਾਹ ਨਹੀਂ ਜੀ। ਤੇ ਅੱਗੇ ਗੱਲ ਕਰਦੇ ਹਾਂ ਜੇ ਸਿੰਘ ਜੀ, ਟਕਸਾਲੀਆਂ ਨੇ ਉਸ ਨੂੰ ਮੈਦਾਨ ਚੋਂ ਹਟਾਇਆ। ਬਿਲਕੁਲ ਜੀ, ਇਹ ਇੱਕ ਕਹਿ ਲਓ ਕਿ ਜਿਹੜੀ ਖਡੂਰ ਸਾਹਿਬ ਲੋਕ ਸਭਾ ਹਲਕਾ ਹੈ ਉਹਦੇ ਵਿੱਚ ਇੱਕ ਇਹਨੂੰ ਵੱਡੀ ਡਿਵੈਲਪਮੈਂਟ ਦੇ ਤੌਰ ਦੇ ਉੱਤੇ ਵੇਖਿਆ। ਅਕਾਲੀ ਦਲ ਟਕਸਾਲੀ ਜਿਹੜਾ ਅਕਾਲੀ ਦਲ ਬਾਦਲ ਦੇ ਵਿੱਚੋਂ ਜਿਹੜਾ ਜੀ ਉਹ ਨਵਾਂ ਬਣਿਆ, ਉਹਨਾਂ ਨੇ ਜੇ ਸਿੰਘ ਹੋਰਾਂ ਨੂੰ ਇੱਥੇ ਉਮੀਦਵਾਰ ਬਣਾਇਆ ਸੀ ਲੋਕ ਸਭਾ ਹਲਕੇ ਤੋਂ, ਜਿਹੜੇ ਕਿ ਸਾਬਕਾ ਫੌਜ ਦੇ ਜਨਰਲ ਨੇ। ਵੈਸੇ ਜੇ ਸਿੰਘ ਹੁਰੀ ਇੱਕ ਸਵਾਦ ਪਹਿਲਾਂ ਹਾਰਨ ਦਾ ਜਿਹੜਾ ਜੀ ਇੱਥੋਂ ਪਟਿਆਲੇ ਤੋਂ ਲੈ ਚੁੱਕੇ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ, ਔਰ ਉਹ ਫਿਰ ਉੱਥੇ ਪੰਗਾ ਜਿਹੜਾ ਜੀ ਉਹਨਾਂ ਨੇ ਜਾ ਲਿਆ ਸੀਗਾ। ਕਿਉਂ ਇਹ ਨਹੀਂ ਪਤਾ ਜੀ। ਇਹ ਕਈ ਵਾਰੀ ਇਹ ਵੀ ਹੈ ਕਿ ਸਿਆਸਤ ਵੀ ਜਿਹੜੀ ਉਹ ਸਿਰ ਨੂੰ ਚੜ੍ਹ ਜਾਂਦੀ ਹੈ, ਕੁਛ ਇੱਦਾਂ ਦਾ ਹੀ ਸੀਗਾ ਜੀ। ਤਾਂ ਉੱਥੇ ਜਿਹੜਾ ਹੁਣ ਟਕਸਾਲੀ ਅਕਾਲੀ ਦਲ ਹੈ, ਜਿਨ੍ਹਾਂ ਦੇ ਉੱਤੇ ਦਬਾਓ ਵੀ ਸੀਗਾ ਇਸ ਗੱਲ ਦਾ ਕਿ ਉਹ ਬੀਬੀ ਖਾਲੜਾ ਜਿਹੜੇ ਕਿ ਇੱਥੋਂ ਉਮੀਦਵਾਰ ਨੇ ਉਹਨਾਂ ਦੇ ਹੱਕ ਦੇ ਵਿੱਚ ਆਪਣਾ ਉਮੀਦਵਾਰ ਬਿਠਾਉਣ, ਤੇ ਇਹ ਦਬਾਓ ਜਿਹੜਾ ਜੀ ਉਹ ਕੰਮ ਕੀਤਾ, ਜਿਹਦੇ ਕਰਕੇ ਜਿਹੜਾ ਜੀ ਅਕਾਲੀ ਦਲ ਟਕਸਾਲੀ ਨੇ ਇਹਦੇ ਪ੍ਰਧਾਨ ਜਿਹੜੇ ਨੇ ਰਣਜੀਤ ਸਿੰਘ ਬ੍ਰਹਮਪੁਰਾ ਹੋਰੀ, ਉਹਨਾਂ ਨੇ ਇਹ ਜਿਹੜਾ ਜੀ ਐਲਾਨ ਕੀਤਾ ਆ ਕਿ ਉਹ ਆਪਣਾ ਉਮੀਦਵਾਰ ਜਿਹੜਾ ਉਹ ਵਾਪਸ ਲੈ ਰਹੇ ਆ। ਉਹਨਾਂ ਨੇ ਜਿਹੜੇ ਹੈਗੇ ਨੇ ਜੀ ਰਣਜੀਤ ਸਿੰਘ ਬ੍ਰਹਮਪੁਰਾ ਹੋਰੀ, ਉਹਨਾਂ ਨੇ ਇਹ ਗੱਲ ਕਹੀ ਆ ਕਿ ਬੀਬੀ ਖਾਲੜਾ ਜਿਹੜੇ ਨੇ ਉਹ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਪਾਰਟੀ ਦੀ ਟਿਕਟ ਤੇ ਚੋਣ ਲੜਨ ਦੀ ਥਾਂ ਦੇ ਉੱਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ। ਜਿਹੜੀਆਂ ਬਾਕੀ ਪਾਰਟੀਆਂ ਤੇ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਨੂੰ ਵੀ ਉਹ ਮਦਦ ਦੇ ਵਾਸਤੇ ਪ੍ਰੇਰ ਸਕਦੇ ਆ। ਜਿਹੜੇ ਰਣਜੀਤ ਸਿੰਘ ਬ੍ਰਹਮਪੁਰਾ ਖੁਰੀ ਨੇ, ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜੇ ਬੀਬੀ ਖਾਲੜਾ ਜਿਹੜੇ ਨੇ ਉਹ ਆਜ਼ਾਦ ਉਮੀਦਵਾਰ ਵਜੋਂ ਆਉਂਦੇ ਆ ਤੇ ਉਹ ਉਹਨਾਂ ਦੇ ਵਾਸਤੇ ਪ੍ਰਚਾਰ ਵੀ ਜਿਹੜਾ ਜੀ ਪੂਰੇ ਹਲਕੇ ਦੇ ਵਿੱਚ ਜਾ ਕੇ ਕਰਨਗੇ, ਤੇ ਜਿਹੜੇ ਪੰਥ ਦਰਦੀ ਨੇ ਉਹਨਾਂ ਨੂੰ ਜਾ ਕੇ ਅਪੀਲ ਵੀ ਬੀਬੀ ਖਾਲੜਾ ਦੇ ਹੱਕ ਦੇ ਵਿੱਚ ਜਿਹੜਾ ਜੀ ਉਹ ਕਰਨਗੇ। ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਬੀਬੀ ਖਾਲੜਾ ਹੋਰਾਂ ਨੇ ਫੈਸਲਾ ਜਿਹੜਾ ਜੀ ਕਰਨਾ ਕਿ ਉਹਨਾਂ ਨੇ ਕਿਸੇ ਇੱਕ ਪਾਰਟੀ ਦੇ ਵੱਲੋਂ ਚੋਣ ਲੜਨੀ ਹੈ ਜਾਂ ਫਿਰ ਆਜ਼ਾਦ ਹੋ ਕੇ ਸਾਰੀਆਂ ਪਾਰਟੀਆਂ ਦੀ ਮਦਦ ਜਿਹੜੀ ਆ ਉਹ ਹਾਸਲ ਕਰਨੀ ਹੈ। ਦੇਖੋ, ਜਿਹੜੇ ਰਣਜੀਤ ਸਿੰਘ ਬ੍ਰਹਮਪੁਰਾ ਨੇ, ਉਹਨਾਂ ਦਾ ਆਧਾਰ ਇਸ ਲੋਕ ਸਭਾ ਹਲਕੇ ਦੇ ਉੱਤੇ ਹੈਗਾ। ਬੇਸ਼ੱਕ ਉਹਨਾਂ ਨੇ ਆਪ ਚੋਣ ਨਹੀਂ ਸੀ ਐਲਾਨ ਕੀਤਾ ਸੀ ਪਹਿਲਾਂ ਕਿ ਉਹਨਾਂ ਨੇ ਚੋਣ ਨਹੀਂ ਲੜਨੀ। ਜਿਹੜੇ ਜਨਰਲ ਜੇ ਸਿੰਘ ਹੁਰੀ ਨੇ, ਇਹ ਤਾਂ ਨਹੀਂ ਕਿਹਾ ਜਾ ਸਕਦਾ ਸੀਗਾ ਕਿ ਉਹ ਸਟਰੋਂਗ ਉਮੀਦਵਾਰ ਨੇ, ਪਰ ਆਫਟਰ ਆਲ ਜਦੋਂ ਕਾਊਂਟਿੰਗ ਹੁੰਦੀ ਆ ਫਿਰ ਇੱਕ ਵੋਟ ਕਾਊਂਟ ਹੁੰਦੀ ਆ। ਤੇ ਜੇ ਟਕਸਾਲੀ ਅਕਾਲੀ ਦਲ ਨੇ ਬੀਬੀ ਖਾਲੜਾ ਹੋਰਾਂ ਦਾ ਸਮਰਥਨ ਜਿਹੜਾ ਜੀ ਉਹ ਕੀਤਾ ਬਿਨਾਂ ਕਿਸੇ ਸ਼ੱਕ ਦੇ, ਬੀਬੀ ਖਾਲੜਾ ਹੋਰਾਂ ਦੀ ਜਿਹੜੀ ਚੋਣ ਮੁਹਿੰਮ ਹੈ ਉਹਨੂੰ ਇਹ ਵੱਡਾ ਹੁੰਗਾਰਾ ਜਿਹੜਾ ਜੀ ਉਹ ਕਿਹਾ ਜਾ ਸਕਦਾ। ਆਉਂਦੇ ਦਿਨਾਂ ਦੇ ਦੌਰਾਨ ਕੀ ਬਾਕੀ ਜਿਹੜੀਆਂ ਪਾਰਟੀਆਂ ਨੇ ਉਹ ਇਸ ਅਪੀਲ ਦੇ ਉੱਤੇ ਜਿਹੜਾ ਜੀ ਕੁਝ ਸੋਚਣਗੀਆਂ। ਇੰਨਾ ਜ਼ਰੂਰ ਹੈ ਕਿ ਆਮ ਆਦਮੀ ਪਾਰਟੀ ਨੇ ਜਿਹੜਾ ਉਮੀਦਵਾਰ ਇੱਕ ਐਲਾਨਿਆ ਜੀ, ਉਹਦੀ ਕੰਟਰੋਵਰਸੀ ਉੱਥੇ ਜ਼ਰੂਰ ਸ਼ੁਰੂ ਹੋ ਗਈ ਹੈ। ਜਿਹਨੂੰ ਉੱਥੇ ਟਿਕਟ ਦਿੱਤੀ ਆ, ਇਹਦਾ ਜਿਹੜਾ ਜੀ ਸੰਬੰਧ ਹੈ ਜਿਹੜਾ ਤਰਨਤਾਰਨ ਦੇ ਵਿੱਚ ਪੁਲਿਸ ਨੇ ਇੱਕ ਕੁੜੀ ਨੂੰ ਕੁੱਟਿਆ ਸੀਗਾ, ਦਲਿਤ ਭਾਈਚਾਰੇ ਦੀ ਕੁੜੀ ਕੁੱਟੀ ਸੀਗੀ, ਉਸ ਕੇਸ ਦੇ ਨਾਲ ਜਿਹੜਾ ਜੀ ਉਹ ਦੱਸਿਆ ਜਾ ਰਿਹਾ। ਹੁਣ ਪਤਾ ਨਹੀਂ ਪਾਰਟੀ ਨੇ ਉਹਦਾ ਪਿਛੋਕੜ ਨਹੀਂ ਪਤਾ ਕੀਤਾ
ਜਾਂ ਕੀ ਗੱਲ ਜਿਹੜੀ ਜੀ ਹੋਈ ਆ ਉਹਦੀ ਵੀ ਕੰਟਰੋਵਰਸੀ ਜਿਹੜੀ ਆ ਇਸ ਖਡੂਰ ਸਾਹਿਬ ਹਲਕੇ ਦੇ ਵਿੱਚ ਹੋਣੀ ਸ਼ੁਰੂ ਹੋ ਗਈ ਆ। ਦੂਸਰੇ ਪਾਸੇ ਕਾਂਗਰਸ ਦੇ ਜਿਹੜੇ ਉਮੀਦਵਾਰ ਨੇ ਜਸਵੀਰ ਸਿੰਘ ਡਿੰਪਾ ਹੋਰੀ ਬਣਾਏ ਗਏ ਆ। ਹਾਲਾਂਕਿ ਬਹੁਤੇ ਵਿਧਾਨ ਸਭਾ ਹਲਕਿਆਂ ਦੇ ਉੱਤੇ ਜਿਹੜੀ ਆ ਜੀ ਉੱਥੇ ਕਾਂਗਰਸ ਕਾਬਜ਼ ਆ, ਜਿਹੜੀ ਖਡੂਰ ਸਾਹਿਬ ਹਲਕੇ ਦੇ ਵਿੱਚ ਪੈਂਦੇ ਆ ਸਾਰਿਆਂ ਦੇ ਉੱਤੇ ਤਕਰੀਬਨ ਜਿਹੜੀ ਜੀ ਉਹ ਕਾਂਗਰਸ ਕਾਬਜ਼ ਆ ਵਿਧਾਨ ਸਭਾ ਹਲਕਿਆਂ ਦੇ ਉੱਤੇ। ਪਰ ਜਿਹੜੀ ਇਹ ਟਕਸਾਲੀ ਅਕਾਲੀ ਦਲ ਨੇ ਜਿਹੜੀ ਕੀਤੀ ਆ ਪਹਿਲ, ਇਹਦਾ ਅਸਰ ਜਿਹੜਾ ਜੀ ਉਹ ਹੋਣਾ ਸੁਭਾਵਿਕ ਹੈ ਕਿ ਅਸਰ ਉਹਦਾ ਹੋਊਗਾ ਜੀ। ਹਾਂ, ਤੇ ਅੱਗੇ ਪਾਕਿਸਤਾਨ ਦੀ ਜੇ ਗੱਲ ਕਰੀਏ ਤੇ ਉਹਨਾਂ ਨੇ ਕਰਤਾਰਪੁਰ ਲਾਂਘੇ ਵੱਲ 90% ਕਹਿੰਦੇ ਸੜਕ ਬਣਾ ਵੀ ਲਈ ਹੈ। ਬਿਲਕੁਲ ਜੀ, ਐਕਚੁਅਲੀ ਕੰਮ ਤਾਂ ਇਸ ਪਾਸੇ ਵੀ ਹੁਣ ਬਹੁਤ ਤੇਜ਼ੀ ਦੇ ਨਾਲ ਜਿਹੜਾ ਜੀ ਉਹ ਹੋ ਰਿਹਾ, ਪਰ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਜ਼ਿਆਦਾ ਤੇਜ਼ੀ ਦੇ ਨਾਲ ਜਿਹੜਾ ਉਹ ਹੋ ਰਿਹਾ। ਜਿਹੜਾ ਇੱਧਰਲੀ ਸਾਈਡ ਤੋਂ ਜਿਹੜਾ ਡੇਰਾ ਬਾਬਾ ਨਾਨਕ ਤੋਂ ਜਿੱਥੇ ਦੂਰਬੀਨ ਲੱਗੀ ਹੋਈ ਆ, ਜਿੱਥੋਂ ਤੁਸੀਂ ਕਰਤਾਰਪੁਰ ਦੇ ਜਿਹੜਾ ਗੁਰਦੁਆਰਾ ਜੀ ਉਹਨੂੰ ਵੇਖ ਸਕਦੇ ਹੋ, ਇਹਨੂੰ ਹੁਣ ਜਿਹੜਾ ਨਿਰਮਾਣ ਹੋ ਰਿਹਾ, ਜਿਹੜੇ ਸਾਰਾ ਹੋ ਰਿਹਾ, ਇਹਨੂੰ ਵੇਖਿਆ ਜਾ ਸਕਦਾ। ਉਹਦਾ ਰੀਜ਼ਨ ਇਹ ਆ ਵੇਖਿਆ ਜਾਂਦਾ ਕਿ ਇੱਥੇ ਤੁਸੀਂ ਬੰਨ ਪੈਂਦਾ ਸੀਗਾ ਜੀ, ਜਿਹੜਾ ਉਹ ਤੁਸੀਂ ਬੰਨ ਦੇ ਇੱਕ ਹਿੱਸੇ ਨੂੰ ਸੜਕ ਬਣਾਉਣ ਦੇ ਵਾਸਤੇ ਹਟਾ ਦਿੱਤਾ ਗਿਆ ਜੀ। ਪਾਕਿਸਤਾਨ ਦੇ ਵੱਲੋਂ ਰਾਵੀ ਦਰਿਆ ਦੇ ਉੱਤੇ ਪੁਲ ਬਣਾਉਣ ਦਾ ਕੰਮ ਜਿਹੜਾ ਉਹ ਜੰਗੀ ਪੱਧਰ ਦੇ ਉੱਤੇ ਕੀਤਾ ਜਾ ਰਿਹਾ। ਰਾਵੀ ਦਰਿਆ ਤੋਂ ਫੌਜੀ ਖੇਤਰ ਤੱਕ ਬਣਨ ਵਾਲੀ ਸੜਕ ਦਾ ਕੰਮ 90% ਮੁਕੰਮਲ ਜਿਹੜਾ ਜੀ ਉਹ ਕਰ ਲਿਆ ਗਿਆ। ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਗੁਰੂ ਨਾਨਕ ਸਾਹਿਬ ਦੇ 550 ਸਾਲਾ ਜਿਹੜਾ ਗੁਰਪੁਰਬ ਆ ਰਿਹਾ, ਉਦੋਂ ਪਹਿਲਾਂ ਕਰਤਾਰਪੁਰ ਲਾਂਘੇ ਦੇ ਕੰਮ ਨੂੰ ਅਕਤੂਬਰ ਮਹੀਨੇ ਤੱਕ ਮੁਕੰਮਲ ਕਰਨ ਦੀ ਸਹਿਮਤੀ ਜਿਹੜੀ ਆ ਜੀ ਉਹ ਦਿੱਤੀ ਹੋਈ ਆ। ਜਿਹੜੀ ਇਹ ਸਰਹੱਦ ਹੈ, ਇਹਦੇ ਦੋਨੋਂ ਸਾਈਡਾਂ ਦੇ ਉੱਤੇ ਕੰਮ ਜਿਹੜਾ ਉਹ ਚੱਲ ਰਿਹਾ। ਕੇਂਦਰ ਦੀ ਸਰਕਾਰ ਦੇ ਵੀ ਜਿਹੜੇ ਇੱਧਰ ਭਾਰਤ ਵਾਲੀ ਸਾਈਡ ਤੋਂ ਅਧਿਕਾਰੀ ਜਿਹੜੇ ਆ ਉਹ ਲੱਗੇ ਹੋਏ ਆ। ਡੇਰਾ ਬਾਬਾ ਨਾਨਕ ਦੇ ਕੋਲੇ ਬਣੇ ਤੁਸੀਂ ਬੰਨ ਦੇ ਇੱਕ ਹਿੱਸੇ ਨੂੰ ਹਟਾਇਆ ਗਿਆ ਪਾਕਿਸਤਾਨ ਵਾਲੀ ਸਾਈਡ ਤੋਂ, ਜਿਹਦੇ ਕਰਕੇ ਜਿਹੜਾ ਜੀ ਇੱਥੋਂ ਹੁਣ ਪਾਕਿਸਤਾਨ ਵਾਲੇ ਪਾਸੇ ਚੱਲ ਰਿਹਾ ਜਿਹੜਾ ਕੰਮ ਹੈ ਉਹਨੂੰ ਬਿਲਕੁਲ ਕਲੀਅਰ ਵੇਖਿਆ ਜਾ ਸਕਦਾ ਜੀ। BSF ਤੇ ਪੰਜਾਬ ਪੁਲਿਸ ਦੇ ਜਵਾਨ ਜਿਹੜੇ ਨੇ ਉਹਨਾਂ ਦੇ ਵੱਲੋਂ ਜਿਹੜੀਆਂ ਇਹਦੀਆਂ ਫੋਟੋਆਂ ਲੈਣ ਤੋਂ ਤਾਂ ਮਨਾ ਕੀਤਾ ਉੱਥੇ ਜਿਹੜਾ ਉਹ ਜਾ ਰਿਹਾ, ਕਿਉਂਕਿ ਉਹ ਖੜੇ ਨੇ, ਕਹਿੰਦੇ ਪਿਕਚਰਸ ਤਾਂ ਨਹੀਂ ਜਿਹੜੀਆਂ ਉਹ ਲੈਣੀਆਂ, ਪਰ ਉਹਨੂੰ ਵੇਖਿਆ ਜ਼ਰੂਰ ਜਿਹੜਾ ਵੀ ਉਹ ਜਾ ਸਕਦਾ। ਨੈਸ਼ਨਲ ਹਾਈਵੇ ਅਥਾਰਟੀ ਦੇ ਜਿਹੜੇ ਹੈਗੇ ਨੇ ਅਧਿਕਾਰੀ, ਉਹਨੇ ਕਿਹਾ ਜੀ ਕਿ ਪਾਕਿਸਤਾਨ ਵਾਲੇ ਪਾਸੇ ਬਣਿਆ ਜਿਹੜਾ ਤੁਸੀਂ ਬੰਨ ਸੀਗਾ ਉਹਦਾ ਲੈਵਲ ਜ਼ਮੀਨ ਤੋਂ 5.5 ਮੀਟਰ ਸੀਗਾ, ਜਿਹੜਾ ਕਿ ਹੁਣ ਹਟਾ ਦਿੱਤਾ ਗਿਆ, ਜਿਹਦੇ ਨਾਲ ਇਹ ਸਾਰਾ ਕੁਝ ਜਿਹੜਾ ਉਹ ਕਲੀਅਰ ਦੇਖਿਆ ਜਾ ਸਕਦਾ। ਜਿਹੜੀ 2 ਅਪ੍ਰੈਲ ਨੂੰ ਮੀਟਿੰਗ ਕੈਂਸਲ ਜਿਹੜੀ ਉਹ ਹੋ ਗਈ ਸੀਗੀ, ਉਹ ਦੁਬਾਰਾ ਹੁਣ ਹੋਣ ਜਿਹੜੀ ਜੀ ਉਹ ਜਾਰੀ ਆ। ਉਮੀਦ ਹੈ ਕਿ ਜਿਹੜੀ ਕੱਲ੍ਹ ਨੂੰ ਇਹ ਮੀਟਿੰਗ ਹੋਣੀ ਆ, ਇਹਦੇ ਵਿੱਚ ਟੈਕਨੀਕਲੀ ਤੌਰ ਦੇ ਉੱਤੇ ਜਿਹੜੀਆਂ ਕੁਝ ਪ੍ਰੋਬਲਮਸ ਆ ਰਹੀਆਂ ਨੇ ਉਹਨਾਂ ਨੂੰ ਸੋਲਵ ਜਿਹੜਾ ਜੀ ਉਹ ਕੀਤਾ ਜਾਊਗਾ। ਪਹਿਲਾਂ ਇਹ ਮੀਟਿੰਗ ਜਿਹੜੀ ਉਹ ਰੱਦ ਹੋ ਗਈ ਸੀ ਔਰ ਕੱਲ੍ਹ ਨੂੰ ਦੁਬਾਰਾ ਇਹ ਮੀਟਿੰਗ ਹੈ ਜੀ। ਹਾਂ, ਤੇ ਅੱਗੇ ਨੋਟਬੰਦੀ ਦੀ ਜੇ ਗੱਲ ਕਰੀਏ ਤੇ ਸਾਰਾ ਕੁਝ ਗਵਾਚ ਗਿਆ। ਬਹੁਤੇ ਲੋਕਾਂ ਦਾ ਜਿਹਨਾਂ ਕੋਲ ਥੋੜਾ ਸੀ ਉਹ ਵੀ ਗਵਾਚ ਗਿਆ, ਉਹ ਅਜੇ ਵੀ ਰੋ ਰਹੇ। ਦੇਖੋ, ਹੁਣ ਜਿਹੜੀਆਂ ਇਲੈਕਸ਼ਨਸ ਨੇ ਉਹਦੇ ਵਿੱਚ ਰਾਸ਼ਟਰਵਾਦ ਦਾ ਮੁੱਦਾ ਜਿਹੜਾ ਜੀ ਉਹ ਉਭਾਰਿਆ ਜਾ ਰਿਹਾ। ਜਦੋਂ ਨੋਟਬੰਦੀ ਕੀਤੀ ਗਈ ਸੀ ਉਦੋਂ ਇਹ ਉਭਾਰਿਆ ਗਿਆ ਸੀਗਾ ਕਿ ਮੁਲਕ ਦੇ ਵਿੱਚ ਇਹ ਇਸ ਤਰ੍ਹਾਂ ਦਾ ਕੰਮ ਹੋਇਆ ਜਿਹਦੀ ਮਿਸਾਲ ਪਹਿਲਾਂ ਨਹੀਂ ਮਿਲਦੀ। ਹੁਣ ਇਸ ਮਾਮਲੇ ਦੇ ਉੱਤੇ BJP ਜਿਹੜੀ ਹੈ ਜੀ ਉਹ ਚੁੱਪ ਹੈ, ਉਹ ਇਸ ਮਾਮਲੇ ਨੂੰ ਨਹੀਂ ਜਿਹੜਾ ਜੀ ਉਹ ਉਭਾਰ ਰਹੀ। ਜੇ ਏਡਾ ਵੱਡਾ ਕੰਮ ਸੀ ਤਾਂ ਉਹਨੂੰ ਉਭਾਰਨਾ ਜਿਹੜਾ ਜੀ ਉਹ ਚਾਹੀਦਾ ਸੀ, ਪਰ ਜਿਹੜੇ ਬਜ਼ੁਰਗ ਜਿਨ੍ਹਾਂ ਨੇ ਥੋੜੇ ਪੈਸੇ ਜਿਹੜੇ ਆਪਣੇ ਵਡੇਪੇ ਦੇ ਵਾਸਤੇ ਇਕੱਠੇ ਕਰਕੇ ਰੱਖੇ ਹੋਏ ਸੀ, ਉਹਨਾਂ ਦੇ ਉਹ ਪੈਸੇ ਮਿੱਟੀ ਹੋ ਗਏ। ਬਠਿੰਡੇ ਦੇ ਵਿੱਚ ਪਿੰਡ ਸੰਧੂ ਖੁਰਦ ਪੈਂਦਾ, ਉਹਦੀ ਇੱਕ ਬਜ਼ੁਰਗ ਆ ਦਲੀਪ ਕੌਰ, ਉਹ ਕਹਿੰਦੀ ਕਿ ਨੋਟਬੰਦੀ ਨੇ ਮੇਰਾ ਬੁਢਾਪਾ ਰੋਲ ਕੇ ਰੱਖ ਦਿੱਤਾ। ਉਹ ਕਹਿੰਦੀ ਆ ਕਿ ਜ਼ਿੰਦਗੀ ਦੇ ਆਖਰੀ ਮੋੜ ਦੇ ਉੱਤੇ ਖੜੀ, ਹੁਣ ਉਹਦੇ ਹੱਥ ਜਿਹੜੇ ਆ ਉਹ ਖਾਲੀ ਆ। ਉਹ ਕਹਿੰਦੀ ਚੋਣਾਂ ਦੇ ਵਿੱਚ ਹੁਣ ਜਦੋਂ ਪ੍ਰਧਾਨ ਮੰਤਰੀ ਦੇ ਜੁਮਲੇ ਕੰਨੀ ਪੈਂਦੇ ਆ, ਉਹ ਕਹਿੰਦੀ ਕਿ ਉਹਦੇ ਮੂੰਹ ਦੇ ਵਿੱਚੋਂ ਤਾਂ ਬਦ ਅਸੀਸਾਂ ਜਿਹੜੀਆਂ ਉਹ ਨਿਕਲਦੀਆਂ ਨੇ। 80 ਸਾਲਾਂ ਦੀ ਇਹ ਬਜ਼ੁਰਗ ਔਰਤ ਜਿਹੜੀ ਆ ਉਹ ਸਕੂਲ ਦੇ ਮੂਹਰੇ ਟੌਫੀਆਂ ਵੇਚ ਕੇ ਉਹਨੇ 9500 ਰੁਪਈਆ ਜਿਹੜਾ ਜੀ ਉਹ ਜਮ੍ਹਾਂ ਕੀਤਾ ਸੀਗਾ। ਉਹ ਕਹਿੰਦੀ ਨੋਟਬੰਦੀ ਨੇ ਸਾਲਾਂ ਦੀ ਕਮਾਈ ਸੰਦੂਕ ਦੇ ਵਿੱਚ ਪਈ ਮਿੱਟੀ ਕਰਤੀ। ਔਰ ਇਹ ਜਿਹੜੀ ਔਰਤ ਹੈ, ਇਹਦੇ ਪਤੀ ਦੀ ਮੌਤ ਤੋਂ ਬਾਅਦ ਉਹਨੇ ਖੁਦ ਖੇਤੀ ਕੀਤੀ, ਗੋਹਾ ਕੂੜਾ ਕੀਤਾ, 5 ਬੱਚਿਆਂ ਨੂੰ ਜਿਹੜਾ ਪਾਲਿਆ, ਖੁਦ ਟਿੱਬੇ ਪੱਧਰ ਕਰਕੇ ਜ਼ਮੀਨ ਜਿਹੜੀ ਉਹ ਖੇਤੀਯੋਗ ਬਣਾਈ। ਦਲੀਪ ਕੌਰ ਕਹਿੰਦੀ ਆ ਕਿ ਦਵਾਈ ਲੈਣ ਲਈ ਪੈਸੇ ਨਹੀਂ, ਔਰ ਉਹਨੇ ਨੋਟਬੰਦੀ ਚੋਂ ਘਾਟਾ ਜਿਹੜਾ ਜੀ ਕੱਟਿਆ। ਬਰਨਾਲਾ ਦੇ ਪਿੰਡ ਹਮੀਦੀ ਦੀ 90 ਸਾਲਾਂ ਦੀ ਮਾਈ, ਉਹਦਾ ਨਾਮ ਵੀ ਇਹ ਦਲੀਪ ਕੌਰ ਹੀ ਆ। ਉਹਦੇ ਕੋਲੇ ਜਦੋਂ ਨੋਟਬੰਦੀ ਦੀ ਗੱਲ ਕੀਤੀ ਤਾਂ ਉਹ ਇੰਨਾ ਕੁਝ ਜਿਹੜਾ ਜੀ ਉਹ ਬੋਲੀ ਪ੍ਰਧਾਨ ਮੰਤਰੀ ਦੇ ਬਾਰੇ ਦੇ ਵਿੱਚ। ਉਹ ਕਹਿੰਦੀ 90 ਸਾਲਾਂ ਦੀ, ਉਹਨੇ ਬੁਢਾਪਾ ਪੈਨਸ਼ਨ ਦੇ ਪੈਸੇ ਬਚਾ ਕੇ ਰੱਖੇ ਹੋਏ ਸੀ,
ਪਤਾ ਹੀ ਨਹੀਂ ਲੱਗਿਆ ਕਿ ਕਦੋਂ ਨੋਟਬੰਦੀ ਨੇ ਉਹਦੇ ਸਾਰੇ ਪੈਸਿਆਂ ਨੂੰ ਸੁਆਹ ਕਰਤਾ। ਉਹ ਵੀ ਇਹ ਕਹਿੰਦੀ ਹੈ ਕਿ ਬੁਢਾਪੇ ਵਾਸਤੇ ਪੈਨਸ਼ਨ ਜੋੜ ਕੇ ਰੱਖੀ ਸੀ, ਜਿਹੜੀ ਬਿਨਾਂ ਕਸੂਰੋਂ ਮੋਦੀ ਨੇ ਖੋਲੀ। ਪੇਂਡੂ ਬਜ਼ੁਰਗਾਂ ਨੇ ਜਿਹੜੇ ਸੰਜਮ ਦੇ ਨਾਲ, ਜਿਹੜੀਆਂ ਖਾਸ ਤੌਰ ਦੇ ਉੱਤੇ ਔਰਤਾਂ ਨੇ, ਉਹ ਥੋੜ੍ਹੇ ਥੋੜ੍ਹੇ ਪੈਸੇ ਜੋੜਦੀਆਂ ਨੇ ਤੇ ਕਿਸੇ ਮਾੜੇ ਸਮੇਂ ਜਿਹੜਾ ਜੀ ਉਹ ਕੰਮ ਆ ਸਕਦੇ ਆ। ਬਹੁਤੇ ਪੈਸੇ ਜਿਹੜੇ ਆ ਉਹ ਮਿੱਟੀ ਹੋਏ ਉਸ ਟਾਈਮ ਦੇ ਉੱਤੇ। ਲੋਕੀ ਕਿਵੇਂ ਲਾਈਨਾਂ ਦੇ ਵਿੱਚ ਲੱਗੇ, ਲੋਕਾਂ ਨੂੰ ਡਾਂਗਾਂ ਪਈਆਂ, ਕਿੰਨੇ ਲੋਕ ਜਿਹੜੇ ਸੀ ਉਹ ਮਾਰੇ ਗਏ। ਬਹੁਤਿਆਂ ਨੂੰ ਇਹ ਜਿਹੜਾ ਜੀ ਉਹ ਸ਼ਾਇਦ ਭੁੱਲ ਭੁਲਾ ਗਿਆ। ਇਸ ਕਰਕੇ ਨਵੇਂ ਨਾਅਰੇ ਜਿਹੜੇ ਆ ਜੀ ਉਹ ਇਲੈਕਸ਼ਨਾਂ ਦੇ ਵਿੱਚ ਘੜ ਲਏ ਗਏ ਆ। ਪੁਰਾਣੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹਨਾਂ ਨੂੰ ਪਾਸੇ ਕਰ ਦਿੱਤਾ ਗਿਆ, ਉਹਨਾਂ ਨੂੰ ਭੁਲਾਉਣ ਦੇ ਯਤਨ ਨੇ। ਆਪਾਂ ਸਭ ਤੋਂ ਪਹਿਲਾਂ ਜਿਹੜੀ ਗੱਲ ਕੀਤੀ ਆ, ਜਿਹੜੀ ਜਲਿਆਂਵਾਲਾ ਬਾਗ ਵਾਲੀ, ਉਹ ਵੀ ਇਹਦਾ ਇੱਕ ਪਾਰਟੀ ਜਿਹੜਾ ਜੀ ਉਹ ਕਿਹਾ ਜਾ ਸਕਦਾ, ਕਿਉਂਕਿ ਉਹਦੇ ਵਿੱਚੋਂ ਵੀ ਰਾਸ਼ਟਰਵਾਦ ਜਿਵੇਂ ਜਿਹੜਾ ਉਹ ਉਭਾਰਿਆ ਗਿਆ। ਉਹ ਇਸ ਕਰਕੇ ਉਭਾਰਿਆ ਜਾ ਰਿਹਾ ਕਿ ਜਿਹੜੇ ਦੂਜੇ ਮੁੱਦੇ ਨੇ ਉਹ ਹੇਠਾਂ ਬਹਿ ਜਾਣ। ਅੱਜ ਪੈਟਰੋਲ ਦੀਆਂ ਜਿਹੜੀਆਂ ਕੀਮਤਾਂ ਨੇ ਉਹ ਜਿਸ ਜਗ੍ਹਾ ਦੇ ਉੱਤੇ ਨੇ, ਇਹ ਪਿਛਲੇ 5 ਸਾਲਾਂ ਦੀਆਂ ਸਭ ਤੋਂ ਵੱਧ ਕੀਮਤਾਂ ਨੇ। ਪਰ ਹੈਰਾਨਗੀ ਵਾਲੀ ਗੱਲ ਇਹ ਆ ਕਿ ਪੈਟਰੋਲ ਦੀ ਇੰਨੀ ਹਾਈ ਕੀਮਤ ਦਾ ਕੋਈ ਚਰਚਾ ਨਹੀਂ ਹੋ ਰਿਹਾ, ਕੋਈ ਇਹਦੇ ਉੱਤੇ ਚਰਚਾ ਨਹੀਂ ਜਿਹੜਾ ਜੀ ਉਹ ਕਰ ਰਿਹਾ। ਆਮ ਬੰਦਾ ਕਿਵੇਂ ਪਿਸ ਗਿਆ ਮਹਿੰਗਾਈ ਦੇ ਵਿੱਚ, ਇਹਦੇ ਉੱਤੇ ਚਰਚਾ ਨਹੀਂ ਹੋ ਰਿਹਾ। ਚਰਚਾ ਜਿਹੜਾ ਜੀ ਇਹ ਹੋ ਰਿਹਾ ਕਿ ਘੁਸ ਕੇ ਮਾਰਾਂਗੇ, ਕਿ ਅਸੀਂ ਅੱਤਵਾਦੀਆਂ ਨੂੰ ਉੱਥੇ ਜਾ ਕੇ ਜਿਹੜਾ ਜੀ ਉਹ ਮਾਰਾਂਗੇ। ਜਿਹੜੀ ਚੀਜ਼ ਮਾਰਨ ਵਾਲੀ ਆ, ਗਰੀਬੀ, ਮਹਿੰਗਾਈ, ਉਹਦਾ ਕੋਈ ਚਰਚਾ ਜਿਹੜਾ ਜੀ ਉਹ ਨਹੀਂ ਹੋ ਰਿਹਾ, ਕਿਉਂਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ ਸਾਰੀਆਂ ਇੱਕੋ ਜਿਹੀਆਂ ਨੇ ਇਸ ਮਾਮਲੇ ਦੇ ਵਿੱਚ। ਉਹ ਲੋਕਾਂ ਦਾ ਧਿਆਨ ਜਿਹੜਾ ਅਸਲ ਮੁੱਦਿਆਂ ਤੋਂ ਜਿਹੜਾ ਜੀ ਉਹ ਸਾਈਡ ਤੇ ਕਰਨ ਦੇ ਗੁਰ ਜਾਣਦੀਆਂ ਨੇ, ਤੇ ਇਸ ਵਾਰੀ ਸਕਸੈਸ ਤੇ ਇੱਕ ਵਾਰੀ ਫੇਰ ਹੋ ਰਹੀਆਂ ਨੇ ਇਹਦੇ ਵਿੱਚ। ਬਿਲਕੁਲ ਜੀ, ਬਿਲਕੁਲ। ਇਹਨੂੰ ਕਹਿੰਦੇ ਆ ਰਾਜਨੀਤੀ। ਅੱਗੇ ਗੱਲ ਕਰਦੇ ਹਾਂ ਜੀ ਭਾਰਤ ਦੀ, ਜਿਸ ਦੇ ਵਿੱਚ ਰਾਖਵਾਂਕਰਨ ਪਿਛਲੇ 17 ਸਾਲਾਂ ਤੋਂ ਚੱਲਿਆ ਆਉਂਦਾ, ਦੇਸ਼ ਆਜ਼ਾਦ ਹੋ ਗਿਆ ਆ, ਤੇ ਇਸ ਦੇ ਬਾਬਤ ਸਾਬਕਾ ਜਸਟਿਸ ਕਾਟਜੂ ਨੇ ਵੀ ਕਿਹਾ ਕਿ ਜਿਹੜਾ ਰਾਖਵਾਂਕਰਨ ਹੈ ਤਬਾਹ ਕਰ ਦਊਗਾ। ਸਾਬਕਾ ਜਸਟਿਸ ਮਾਰਕੰਡੇ ਕਾਟਜੂ ਪੂਰੀ ਮੂੰਹ ਫੱਟ ਜਿਹੜਾ ਜੀ ਉਹ ਕਹੇ ਜਾਂਦੇ ਆ, ਗੱਲ ਸੱਚੀ ਕਰਦੇ ਆ। ਉਹ ਗੋਡਿਆਂ ਗਿੱਟਿਆਂ ਤੇ ਵੀ ਬਹੁਤਿਆਂ ਦੇ ਲੱਗਦੀ ਆ। ਅਕਸਰ ਉਹ ਆਪਣੀ ਗੱਲ ਬੜੀ ਬੇਬਾਕੀ ਦੇ ਨਾਲ ਜਿਹੜਾ ਜੀ ਉਹ ਕਹਿ ਜਾਂਦੇ ਆ। ਇਹ ਕੋਈ ਛੋਟੀ ਗੱਲ ਨਹੀਂ ਜਿਹੜੀ ਉਹਨਾਂ ਨੇ, ਸਾਬਕਾ ਜਸਟਿਸ ਮਾਰਕੰਡੇ ਕਾਟਜੂ ਹੋਰਾਂ ਨੇ ਹੁਣ ਆਖੀ ਆ। ਡਾਕਟਰ ਅੰਬੇਦਕਰ ਹੋਰਾਂ ਦੀ ਜਯੰਤੀ ਸੀਗੀ, ਉਹਦੇ ਵਿੱਚ ਮੁੱਖ ਮਹਿਮਾਨ ਬਣ ਕੇ ਇੱਥੇ ਜਲੰਧਰ ਦੇ ਵਿੱਚ ਉਹ ਆਏ। ਸੁਪਰੀਮ ਕੋਰਟ ਦੇ ਸਾਬਕਾ ਜੱਜ ਮਾਰਕੰਡੇ ਕਾਟਜੂ ਹੋਰਾਂ ਨੇ ਬੜੇ ਕਲੀਅਰ ਲਫ਼ਜ਼ਾਂ ਦੇ ਵਿੱਚ ਇਹ ਗੱਲ ਕਹੀ ਕਿ ਰਾਖਵਾਂਕਰਨ ਦਲਿਤਾਂ ਨੂੰ ਤਬਾਹ ਕਰ ਰਿਹਾ। ਇਹਦਾ ਫਾਇਦਾ ਧਨਾੜ ਦਲਿਤਾਂ ਦੇ ਛੋਟੇ ਹਿੱਸੇ ਨੂੰ ਹੋ ਰਿਹਾ, ਪਰ ਦਲਿਤਾਂ ਦਾ ਵੱਡਾ ਹਿੱਸਾ ਅੱਜ ਵੀ ਰਾਖਵੇਂਕਰਨ ਦੇ ਲਾਭ ਤੋਂ ਬਹੁਤ ਦੂਰ ਹੈ। ਸਮਾਗਮ ਦੇ ਦੌਰਾਨ ਆਪਣੀ ਬੇਬਾਕੀ ਦੇ ਨਾਲ ਗੱਲ ਕਹਿਣ ਵਾਲੀ ਜਿਹੜੀ ਉਹਨਾਂ ਦੀ ਆਦਤ ਹੈ, ਉਹਦੇ ਕਰਕੇ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। ਉਹਨਾਂ ਕਿਹਾ ਕਿ ਉਹਨਾਂ ਦੀਆਂ ਗੱਲਾਂ ਕੌੜੀਆਂ ਲੱਗ ਸਕਦੀਆਂ ਨੇ, ਪਰ ਇਹ ਸੱਚੀਆਂ ਨੇ। ਉਹਨਾਂ ਨੇ ਇਹ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਜਦੋਂ ਸਰਕਾਰੀ ਨੌਕਰੀਆਂ ਹੀ ਘੱਟ ਰਹੀਆਂ ਨੇ ਤਾਂ ਫਿਰ ਰਾਖਵੇਂਕਰਨ ਦਾ ਕੀ ਫਾਇਦਾ। ਜੇ ਦੇਖਿਆ ਜਾਵੇ ਤਾਂ ਇਹ ਪੁਆਇੰਟ ਜਸਟਿਸ ਮਾਰਕੰਡੇ ਕਾਟਜੂ ਹੋਰਾਂ ਦਾ ਬਹੁਤ ਸੋਲਿਡ ਹੈ। ਇਹ ਹੌਲੀ ਹੌਲੀ ਜਿਹੜੀਆਂ ਨੌਕਰੀਆਂ ਨੇ ਉਹ ਖਤਮ ਕੀਤੀਆਂ ਜਾ ਰਹੀਆਂ ਨੇ। ਜੇ ਨੌਕਰੀਆਂ ਨਾ ਆ ਰਹੀਆਂ ਸਰਕਾਰੀ, ਤੇ ਕਿਹੜੇ ਰਾਖਵੇਂਕਰਨ ਦੇ ਉੱਤੇ ਫਿਰ ਜਿਹੜਾ ਜੀ ਉਹ ਲੜਨਾ। ਜਸਟਿਸ ਕਾਟਜੂ ਹੋਰਾਂ ਨੇ ਕਿਹਾ ਕਿ ਉਹ ਜਾਤੀਵਾਦ ਦੇ ਸਖਤ ਵਿਰੁੱਧ ਨੇ। ਉਹਨਾਂ ਆਪਣੇ ਆਪ ਨੂੰ ਦਲਿਤਾਂ ਦਾ ਸਭ ਤੋਂ ਵੱਡਾ ਹਮਦਰਦ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਰਾਖਵਾਂਕਰਨ ਲੋਕਾਂ ਦੇ ਵਿੱਚ ਵੰਡੀਆਂ ਪਾ ਰਿਹਾ। ਮੈਂ ਕਿਹਾ ਕਿ ਅੰਗਰੇਜ਼ਾਂ ਦੀ ਨੀਤੀ ਵੀ ਇਹੀ ਸੀ ਕਿ ਪਾੜੋ ਤੇ ਰਾਜ ਕਰੋ, ਔਰ ਉਹੀ ਕੰਮ ਮੁਲਕ ਤੇ ਰਾਜ ਕਰਨ ਵਾਲੀਆਂ ਪਾਰਟੀਆਂ ਕਰ ਰਹੀਆਂ ਨੇ। ਮੋਦੀ ਸਰਕਾਰ ਨੂੰ ਹੁਣ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ ਦੱਸਦਿਆਂ ਮਾਰਕੰਡੇ ਕਾਟਜੂ ਹੋਰਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਕੋਲੀਜਨ ਸਰਕਾਰ ਜਿਹੜੀ ਆ ਉਹ ਹੋਣ ਦੇ ਵਿੱਚ ਆਊਗੀ, ਪਰ ਇਸ ਸਰਕਾਰ ਦੇ ਵਿੱਚ ਸ਼ਾਮਲ ਭਾਈਵਾਲ ਪਾਰਟੀਆਂ ਦੇ ਆਗੂ ਮੰਤਰੀ ਬਣਨ ਲਈ ਝਗੜਾ ਸ਼ੁਰੂ ਕਰ ਦੇਣਗੇ ਤੇ ਵੱਧ ਕਮਾਈ ਵਾਲਾ ਮੰਤਰਾਲਾ ਲੈਣ ਲਈ ਆਪਸ ਦੇ ਵਿੱਚ ਲੜਨਗੇ। ਕਾਟਜੂ ਹੋਰਾਂ ਨੇ ਕਿਹਾ ਕਿ 90% ਲੋਕ ਆਪਣੀ ਜਾਤ ਬਰਾਦਰੀ ਦਾ ਉਮੀਦਵਾਰ ਵੇਖ ਕੇ ਵੋਟਾਂ ਪਾਉਂਦੇ ਆ ਰਹੇ ਆ ਤੇ ਕੋਈ ਉਮੀਦਵਾਰ ਦੀ ਯੋਗਤਾ ਤੇ ਸਮਰੱਥਾ ਨਹੀਂ ਦੇਖਦਾ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਦੇਸ਼ ਅੰਦਰ ਤਬਦੀਲੀ ਆਉਣ ਵਾਲੀ ਆ, ਇਸ ਲਈ ਵੱਡੇ ਪੱਧਰ ਦੇ ਉੱਤੇ ਕ੍ਰਾਂਤੀ ਹੋਊਗੀ, ਔਰ ਇਹ ਕ੍ਰਾਂਤੀ ਕਦੋਂ ਤੇ ਕੌਣ ਕਰੂਗਾ ਇਹਦੇ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਉਹਨਾਂ ਨੇ ਇਹ ਕਿਹਾ ਕਿ ਦੇਸ਼ ਦੇ ਅੰਦਰ ਭ੍ਰਿਸ਼ਟਾਚਾਰ ਵੱਡੇ ਪੱਧਰ ਦੇ ਉੱਤੇ ਫੈਲ ਚੁੱਕਿਆ ਹੋਇਆ। ਜਸਟਿਸ ਕਾਟਜੂ ਹੋਰਾਂ ਨੇ ਕਿਹਾ ਕਿ ਪੰਜਾਬ ਵਾਸੀ ਬਾਬੇ ਨਾਨਕ ਦੀ ਸਿੱਖਿਆ ਨੂੰ ਭੁੱਲਦੇ ਜਾ ਰਹੇ ਆ, ਜਦ ਕਿ ਗੁਰੂ ਨਾਨਕ ਸਾਹਿਬ ਨੇ ਜਾਤ ਪਾਤ ਦੇ ਵਿਰੁੱਧ ਲੜਾਈ ਲੜੀ ਸੀ, ਔਰ ਉਸੇ ਹੀ ਫਲਸਫੇ ਨੂੰ ਲੋਕ ਜਿਹੜੇ ਆ ਇੱਥੇ ਪੰਜਾਬ ਦੇ ਵਿੱਚ ਹੀ ਰੱਦ ਕਰ ਰਹੇ ਜੀ। ਤੇ ਅੱਗੇ ਗੱਲ ਕਰਦੇ, ਜਿਹੜੀ ਪਾਦਰੀ ਦੇ ਕੋਲੋਂ 6 ਕਰੋੜ ਗੁੰਮ ਹੋਇਆ ਸੀਗਾ, ਉਸ ਦੇ ਵਿੱਚ ਪੁਲਿਸ ਤੇ ਕੈਟ ਦੀ ਕਹਾਣੀ ਸਾਹਮਣੇ ਆਈ।
ਇੱਕ ਤਾਂ ਜੀ ਜਿਹੜਾ 6 ਕਰੋੜ ਤੇ 66 ਲੱਖ ਰੁਪਈਆ ਲੈ ਕੇ ਲਾਪਤਾ ਹੋਏ 2 ASI ਜਿਹੜੇ ਆ ਉਹਨੂੰ ਲੱਭਣ ਦੇ ਵਿੱਚ ਪੁਲਿਸ ਅਸਫਲ ਹੈ ਜੀ ਅਜੇ ਵੀ। ਔਰ ਜਿਹੜੀ ਪੁਲਿਸ ਦੀ ਭੂਮਿਕਾ ਹੈ ਜੀ ਉਹ ਵੀ ਸ਼ੱਕ ਦੇ ਘੇਰੇ ਦੇ ਵਿੱਚ ਆ ਇਸ ਵੇਲੇ। ਪੰਜਾਬ ਪੁਲਿਸ ਨੇ ਲਾਪਤਾ ਹੋਏ ਦੋਵੇਂ ASI ਨੂੰ ਮੁਅੱਤਲ ਤਾਂ ਕਰਤਾ ਹੈ, ਦੋਵਾਂ ਦੇ ਖਿਲਾਫ ਲੁੱਕ ਆਊਟ ਨੋਟਿਸ ਜਿਹੜਾ ਉਹ ਜਾਰੀ ਕੀਤਾ ਗਿਆ। ਔਰ ਵਿਸ਼ੇਸ਼ ਜਾਂਚ ਟੀਮ ਨੇ ਜਿਹੜੀ SIT ਬਣਾਈ ਆ ਛਾਪਾ ਮਾਰਨ ਤੇ ਹਵਾਈ ਅੱਡਿਆਂ ਦੇ ਉੱਤੇ ਚੌਕਸੀ ਵਧਾਉਣ ਦੀ ਜਿਹੜੀ ਆ ਉਹ ਗੱਲ ਜਿਹੜੀ ਇਹ ਕੀਤੀ ਗਈ ਆ ਕਿ ਥਾਂ ਦੇ ਉੱਤੇ ਚੌਕਸੀ ਜਿਹੜੀ ਆ ਉਹ ਕੀਤੀ ਗਈ ਆ ਤਾਂ ਕਿ ਇਹ ਕਿਤੇ ਮੁਲਕ ਛੱਡ ਕੇ ਜਿਹੜਾ ਵੀ ਉਹ ਚਲੇ ਨਾ ਜਾਣ। ਵੈਸੇ ਇੰਨੇ ਦਿਨ ਤਾਂ ਹੋ ਗਏ ਇਸ ਸਭ ਕਾਸੇ ਨੂੰ, ਦੋਵੇਂ ASI ਦੇ ਕੋਲੇ ਪਾਸਪੋਰਟ ਜਿਹੜਾ ਉਹ ਹੈਗੇ ਆ। ਇੰਨੇ ਦਿਨ ਕੀ ਉਹ ਇੱਥੇ ਹੋਣਗੇ ਮੁਲਕ ਦੇ ਵਿੱਚ, ਇਹ ਜਿਹੜਾ ਵੀ ਉਹ ਸਵਾਲ ਹੈ। ਇਹ ਦੂਜੀ ਇਹਦੇ ਵਿੱਚ ਨਾ ਜੀ ਇੱਕ ਟਰਨਿੰਗ ਪੁਆਇੰਟ ਹੋਰ ਵੱਡਾ ਆ ਗਿਆ, ਉਹ ਇਹ ਆ ਕਿ ਪੁਲਿਸ ਤੇ ਮੁਖਬਰਾਂ ਜਾਂ ਪੁਲਿਸ ਕੈਟ ਜਿਹੜੇ ਆ ਉਹਨਾਂ ਦੇ ਵਿਚਾਲੇ ਨਵਾਂ ਗੱਠਜੋੜ ਜਿਹੜਾ ਉਹ ਸਾਹਮਣੇ ਆਇਆ। ਇੱਕ ਮੁਖਬਰ ਜਿਹੜਾ ਉਹ ਖੰਨਾ ਦੀ ਪੁਲਿਸ ਦੇ ਉੱਤੇ ਉਹਦਾ ਲੋੜ ਤੋਂ ਵੱਧ ਪ੍ਰਭਾਵ ਜਿਹੜਾ ਸੀਗਾ ਜੀ ਜਦੋਂ ਇਹ SIT ਨੇ ਛਾਣਬੀਨ ਸ਼ੁਰੂ ਕੀਤੀ ਤਾਂ ਉਹਦਾ ਸਾਹਮਣੇ ਆਇਆ ਜੀ ਵੀ ਇਹ ਜਿਹੜਾ ਕੈਟ ਹੈ ਬੱਬੂ 12 ਬੋਰ ਇਹਦਾ ਜਿਹੜਾ ਨਾਮ ਦੇ ਨਾਲ ਇਹ ਜਾਣਿਆ ਜਾਂਦਾ, ਇਹਦਾ ਜਿਹੜਾ ਮੁਖਬਰ ਦਾ CIA ਸਟਾਫ ਦੇ ਉੱਤੇ ਅਣਅਧਿਕਾਰਤ ਜਿਹੜਾ ਜੀ ਉਹ ਕੰਟਰੋਲ ਸੀਗਾ। ਔਰ ਇਹ ਕਿਹਾ ਜਾਂਦਾ ਕਿ ਉਹ ਇੰਸਪੈਕਟਰ ਦੀ ਕੁਰਸੀ ਤੇ ਆ ਕੇ ਬਹਿੰਦਾ ਸੀਗਾ ਔਰ ਇੱਥੋਂ ਤੱਕ ਕਿ ਜਿਹੜੇ ਅਪਰਾਧੀ ਸੀ ਉਹਨਾਂ ਨੂੰ ਜਿਹੜਾ ਤਸ਼ੱਦਦ ਉਹਨਾਂ ਦੇ ਉੱਤੇ ਕੀਤਾ ਜਾਂਦਾ ਉਹ ਵੀ ਇਹਨੂੰ ਕਰਨ ਦੀ ਛੁੱਟੀ ਸੀਗੀ। ਜਿਹੜਾ ਇੱਕ DSP ਨੇ ਖੰਨਾ ਦੇ SSP ਜਿਹੜਾ ਧਰੁਵ ਦਈਆ ਹੈ ਜੀ ਇਹਦੇ ਨਾਲ ਜਾਣ ਪਛਾਣ ਕਰਾਈ ਸੀ। ਔਰ ਬੱਬੂ 12 ਬੋਰ ਇੰਨਾ ਜ਼ਿਆਦਾ ਸਟਰੋਂਗ ਹੋ ਗਿਆ ਕੁਝ ਦਿਨਾਂ ਦੇ ਵਿੱਚ ਕਿ ਉਹ ਬਠਿੰਡਾ ਦੇ ਹੋਟਲਾਂ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਨਾਲ ਗੁਪਤ ਮੀਟਿੰਗਾਂ ਜਿਹੜਾ ਜੀ ਉਹ ਕਰਨ ਲੱਗ ਗਿਆ। ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਗੁਪਤ ਆਪਰੇਸ਼ਨ ਆ ਉਹਨੂੰ ਸਿਰੇ ਚਾੜਨ ਦੇ ਵਾਸਤੇ ਇਹ ਮੀਟਿੰਗਾਂ ਕਰਦਾ ਸੀਗਾ। ਹੁਣ ਇਹ ਗੁਪਤ ਆਪਰੇਸ਼ਨ ਕੀ ਨੇ? ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਖਤਮ ਕਰਨ ਦੇ ਵਾਸਤੇ ਪੁਲਿਸ ਨੇ ਕੈਟ ਜਿਹੜੇ ਆ ਉਹਨਾਂ ਦੀ ਮਦਦ ਲਈ ਇਹ ਕੈਟ ਇਸ ਕਰਕੇ ਜਿਹੜਾ ਵੀ ਉਹ ਪੁਲਿਸ ਦੇ ਵਿੱਚ ਆਏ। ਇਹ ਵੀ ਜਿਹੜਾ ਜੀ ਸਾਹਮਣੇ ਆ ਰਿਹਾ, ਬੇਸ਼ੱਕ ਜਿਹੜੇ DGP ਆ ਉਹ ਇਸ ਗੱਲ ਤੋਂ ਇਨਕਾਰ ਕਰ ਰਹੇ ਆ ਕਿ ਇਹਨੂੰ ਕੋਈ ਸਿਕਿਉਰਿਟੀ ਦਿੱਤੀ ਹੋਈ ਸੀ, ਪਰ ਸੂਤਰ ਜਿਹੜੇ ਜੀ ਉਹ ਇਹ ਦੱਸਦੇ ਆ ਕਿ ਇਹ ਭਾਰੀ ਸਿਕਿਉਰਿਟੀ ਇਹਨੂੰ ਮਿਲੀ ਹੋਈ ਸੀ ਬੱਬੂ 12 ਬੋਰ ਨੂੰ ਔਰ ਉਹ ਪੁਲਿਸ ਦੀ ਸਿਕਿਉਰਿਟੀ ਦੇ ਵਿੱਚ ਜਿਹੜਾ ਜੀ ਉਹ ਚੱਲਦਾ ਸੀਗਾ। ਇਹਦਾ ਜਿਹੜਾ ਇਸ ਪੈਸੇ ਨੂੰ ਗਾਇਬ ਕਰਨ ਦੇ ਵਿੱਚ ਇੱਕ ਵੱਡਾ ਰੋਲ ਜਿਹੜਾ ਉਹ ਕਿਹਾ ਜਾ ਰਿਹਾ। ਔਰ ਜਿਹੜੀ SIT ਆ ਉਹ ਇਹ ਕੋਸ਼ਿਸ਼ ਕਰ ਰਹੀ ਹੈ ਕਿ ਪੱਕੇ ਪੈਰੀਂ ਇਹਨੂੰ ਜਿਹੜਾ ਉਹ ਹੱਥ ਪਾਇਆ ਜਾਵੇ। ਪੰਜਾਬ ਦੇ ਵਿੱਚ ਕਾਲੇ ਦਿਨਾਂ ਦੇ ਦੌਰਾਨ ਪੁਲਿਸ ਨੇ ਕੈਟਾਂ ਦਾ ਸਹਾਰਾ ਜਿਹੜਾ ਵੀ ਉਹ ਲਿਆ ਸੀਗਾ। ਉਸ ਟਾਈਮ ਤਾਂ ਇੱਕ ਸੈਨਾ ਵੀ ਫੇਮਸ ਹੋਈ ਸੀਗੀ, ਆਲਮ ਸੈਨਾ ਜਿਹਨੂੰ ਕਹਿੰਦੇ ਸੀਗੇ, ਉਹਦੇ ਚ ਕੈਟ ਸੀ ਬਹੁਤੇ। ਅੱਜ ਕੱਲ੍ਹ ਵੈਸੇ ਇਹ ਸੈਨਾ ਨੂੰ ਬਣਾਉਣ ਵਾਲੇ ਅਕਾਲੀ ਦਲ ਦੇ ਸੀਨੀਅਰ ਆਗੂ ਨੇ। ਤਾਂ ਉਦੋਂ ਜਿਹੜੇ ਕੈਟ ਸੀਗੇ, ਪਿੰਕੀ ਕੈਟ ਜਿਹੜਾ ਉਹ ਮਸ਼ਹੂਰ ਸੀਗਾ, ਉਹਨਾਂ ਕੈਟਾਂ ਦੇ ਰਾਹੀਂ ਜਿਹੜਾ ਸੀਗਾ ਜੀ ਉਹ ਪੁਲਿਸ ਨੇ ਕੀ ਕੁਛ ਕੀਤਾ ਉਹ ਕਹਾਣੀਆਂ ਸਾਰੀਆਂ ਵੱਖਰੀਆਂ ਨੇ। ਅੱਜ ਪੁਲਿਸ ਨੂੰ ਇਹਨਾਂ ਕੈਟਾਂ ਦੀ ਕਿਉਂ ਜ਼ਰੂਰਤ ਹੈ? ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਉੱਠ ਕੇ ਖੜਾ ਹੋ ਗਿਆ। ਇਸ ਸਾਰੀ 6 ਕਰੋੜ 6.5 ਕਰੋੜ ਰੁਪਈਏ ਦੇ ਗਾਇਬ ਹੋਣ ਤੋਂ ਬਾਅਦ ਕਿ ਇਹ ਪੈਸਾ ਜਿਹੜਾ ਸੀਗਾ ਅਸਲ ਦੇ ਵਿੱਚ ਗਾਇਬ ਕਿਹਨੇ ਕੀਤਾ? ਸਵਾਲਾਂ ਦਾ ਸਵਾਲ ਇਹ ਆ ਕਿ ਕੀ ਅਸਲ ਚਿਹਰੇ ਜਿਹੜੇ ਆ ਜੀ ਉਹ ਸਾਹਮਣੇ ਆ ਜਾਣਗੇ ਕਿ ਕੌਣ ਸਨ, ਕਿੰਨਾ ਨੇ ਇਹ ਗਾਇਬ ਕੀਤਾ ਪੈਸੇ? ਬਿਲਕੁਲ ਜੀ, ਜਿੱਥੇ ਪੁਲਿਸ ਪੰਜਾਬ ਪੁਲਿਸ ਇਨਵੋਲਵ ਹੁੰਦੀ ਹੈ ਉੱਥੇ ਕੁਝ ਵੀ ਕਦੇ ਵੀ ਸਾਹਮਣੇ ਨਹੀਂ ਆਉਂਦਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।